ਪੁਲਿਸ ਵਾਲੇ ਦੀ ਬੇਗਮ ਪਾਉਂਦੀ ਗੱਲ ਉੱਤੇ ਛਾਉਣੀ, ਜਿਸ ਦਿਨ ਤੈਨੂੰ ਪਾਂਜਾ ਲੱਗਾ ਨਾਨੀ ਯਾਦ ਹੈ ਆਉਣੀ। ਤੇ ਪਟਵਾਰੀ ਦੀ ਬੇਗਮ ਆਂਦੀ ਨਵੀਆਂ ਲਾ ਕੇ ਫਾਈਆਂ, ਇਹ ਮਰਲੇ ਜਿੱਡਾ ਪਿੰਡਾ ਤੇਰਾ ਦੇਵਾਂ ਕਰ ਸਰਸਾਈਆਂ। ਜੱਜ ਦੀ ਬੇਗਮ ਆਂਦੀ ਜੱਜ ਨੂੰ ਫੜ ਕੇ ਸਿਰ ਦੇ ਵਾਲਾਂ, ਤੇਰਾ ਫੈਸਲਾ ਕਰਨੀ ਆ ਮੈਂ ਰੋਟੀ ਇੱਕ ਪਕਾ ਲਾਂ। ਦੱਸ ਖਾਂ ਦਲੇਰ ਏਡਾ ਕਿੰਨੇ ਸੀਗਾ ਜਣਿਆ, ਆ ਦੱਸ ਖਾਂ ਦਲੇਰ ਏਡਾ ਕਿੰਨੇ ਸੀਗਾ ਜਣਿਆ, ਬਾਦਸ਼ਾਹ ਰਣਜੀਤ ਸਿੰਘ ਕਦੋਂ ਸੀਗਾ ਬਣਿਆ। ਝੂਠੀ ਮੂਠੀ ਹੰਝੂਆਂ ਦੇ ਉਹ ਹਾਰ ਪਰੋਵਣ ਲੱਗੀ, ਰੁਖਸਤ ਵੇਲੇ ਉੱਚੀ ਉੱਚੀ ਵਹੁਟੀ ਰੋਵਣ ਲੱਗੀ। ਮੰਜ਼ਰ ਵੇਖ ਕੇ ਲਾੜੇ ਦੀ ਵੀ ਅੱਖ ਚ ਵਥਰੂ ਨਿਕਲੇ, ਸਾਰੇ ਉਹਨੂੰ ਚੁੱਪ ਕਰਾਵਣ ਆ ਗਏ ਉਹਦੇ ਪਿਛਲੇ। ਉਹ ਇਹਦਾ ਮਾਂ ਪਿਓ ਛੁੱਟਣ ਲੱਗਾ, ਇਹ ਤੇ ਤਾਂ ਹੈ ਰੋਂਦੀ, ਤੈਨੂੰ ਕਿਹਨੇ ਬਣੀਆਂ ਵੀਰਾ ਅੱਖ ਤੇਰੀ ਕਿਉਂ ਚੋਂਦੀ। ਸੱਦਿਆ ਈ ਜੇ ਘਰ ਮਿੱਤਰਾਂ ਨੂੰ, ਜੁਗਤਾਂ ਤੇ ਨਾ ਕਰ ਮਿੱਤਰਾਂ ਨੂੰ, ਸੀਨਾ ਮੇਰਾ ਬਲਦਾ ਹੋਇਆ ਵੇਖ ਕੇ ਜਾਂਦਾ ਹੈ ਠਰ ਮਿੱਤਰਾਂ। ਜਿਹਦਾ ਦਿਲ ਕੀਤਾ ਉਹਨੇ ਲੁੱਟਿਆ ਏ, ਜਿਹਦਾ ਦਿਲ ਕੀਤਾ ਉਹਨੇ ਰਾਜ ਕੀਤਾ। ਖੁਦ ਮੁਖਤਾਰ ਸੀ ਮੇਰਾ ਇਹ ਮੁਲਕ ਸੋਹਣਾ, ਇਹਨਾਂ ਫੜ ਕੇ ਖੁਦ ਮੁਹਤਾਜ ਕੀਤਾ। ਉਹ ਲੁੱਟਣ ਵਾਲਿਆਂ ਤੋਂ ਜਾਵਾਂ ਯਾਰ ਸਦਕੇ, ਇਹਨਾਂ ਲੁੱਟਣ ਵਾਲੀ ਝੱਟ ਪੱਟ ਕੀਤੀ। ਇਸ ਮੁਲਕ ਦਾ ਆਰਫਾਏ ਰੱਬ ਰਾਖਾ, ਉਂਝ ਰਾਖਿਆਂ ਜ਼ਰਾ ਨਹੀਂ ਘੱਟ ਕੀਤੇ। ਦੁੱਖ ਦੇ ਝੱਖੜ ਨਾ ਗਏ ਡੱਕੇ, ਯਤਨ ਬਥੇਰੇ ਕੀਤੇ। ਗਮ ਦੇ ਫੌਜੀ ਆ ਕੇ ਵੜ ਗਏ ਦਿਲ ਦੀ ਲਾਲ ਮਸੀਤੇ। ਨਿੱਕੀ ਜਿਹੀ ਚੋਰੀ ਇੱਕ ਮਹੱਲੇ ਵਿੱਚ ਹੋ ਗਈ, ਆ ਕੇ ਤੇ ਮੌਕੇ ਉੱਤੇ ਪੁਲਿਸ ਖਲੋ ਗਈ। ਧੱਕੋ ਧੱਕੀ ਨਾਲ ਹਮਸਾਇਆਂ ਨਾਲ ਵੜ ਕੇ ਲੈ ਗਿਆ ਥਾਣੇਦਾਰ ਸ਼ਾਇਰ ਇੱਕ ਫੜ ਕੇ। ਢੇਰ ਨਜ਼ਾਰੇ ਅੱਖ ਲੈਂਦੀ ਏ, ਹੋ ਕੇ ਜੱਗ ਤੋਂ ਵੱਖ ਲੈਂਦੀ ਏ, ਮੇਰੇ ਦੇਸ਼ ਦੀ ਪੁਲਿਸ ਚੰਗੀ ਜਿੰਨੇ ਦੇ ਉਹ ਰੱਖ ਲੈਂਦੀ ਏ। ਬਾਕੀ ਬੇਗਮ ਲਾ ਦਿੰਦੀ ਏ, ਵਾਲ ਜੋ ਸਿਰ ਤੇ ਰਹਿ ਜਾਂਦੇ ਨੇ। ਤੇ ਜੁੱਤੀ ਭਾਈਆ ਅੱਗੇ ਰੱਖੀ, ਪਿੱਛੋਂ ਜੁੱਤੀ ਲੈ ਜਾਂਦੇ ਨੇ। ਉਹ ਚੱਲ ਮੇਲੇ ਨੂੰ ਚਲੀ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਅਰੇ ਵਾਹ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਆਓ ਫਿਰ ਤੁਹਾਨੂੰ ਮਿਲਵਾਨੇ ਆ ਆਪਣੇ ਅੱਜ ਦੇ ਉਚੇਚੇ ਪਰੌਣੇ ਦੇ ਨਾਲ। अस्सलाम वालेकुम जनाब अली। वालेकुम अस्सलाम व रहमतुल्लाह। की हाल चाल जी? आरफ साहब अल्हम्दुलिल्लाह अल्हम्दुलिल्लाह अल्हम्दुलिल्लाह। मज़ाक सुनाओ जी, संजीदा बाद ही सुनने हैं फिर। एक नज़म देखना, नज़म का नाम है जी बेगमाती लहजे। अच्छा। मुख्तलिफ बेगमां जड़ियां ना वो अपने अपने घरां च खामद नाल किवें कुंदियां ने। वाह। मुख्तलिफ बेगमात मैं देख रहा कि वो बेगमां किवें कुंदियां ने अपने बंदियां नाल, अपने काम ते वसब दे हिसाब नाल। वाह वाह। ਉਹਨਾਂ ਦੀ ਲੈਂਗੁਏਜ ਉਸ ਹਿਸਾਬ ਨਾਲ ਹੋ ਜਾਂਦੀ ਹੈ। ਵਾਹ। ਕਿ ਪਾਇਲਟ ਦੀ ਇਹ ਬੇਗਮ ਆਪਣੇ ਪਾਇਲਟ ਨੂੰ ਫਰਮਾਉਂਦੀ, ਪਾਇਲਟ ਦੀ ਇਹ ਬੇਗਮ ਆਪਣੇ ਪਾਇਲਟ ਨੂੰ ਫਰਮਾਉਂਦੀ, ਐਡਾ ਉੱਚਾ ਉੱਡਣਾ ਕਿਧਰੇ ਜੁੱਤੀਆਂ ਨਾਲ ਹੀ ਲਾਉਂਦੀ। ਉਹ ਲਹਿਜਾ ਉਹ ਹੀ ਹੋ ਜਾਂਦਾ ਨਾ ਉਹਦਾ, ਕਿ ਪਾਇਲਟ ਦੀ ਇਹ ਬੇਗਮ ਆਪਣੇ ਪਾਇਲਟ ਨੂੰ ਫਰਮਾਉਂਦੀ, ਐਡਾ ਉੱਚਾ ਉੱਡਣਾ ਕਿਧਰੇ ਜੁੱਤੀਆਂ ਨਾਲ ਹੀ ਲਾਉਂਦੀ। ਤੇ ਮਾਸਟਰ ਦੀ ਬੇਗਮ ਇਹ ਆਂਦੀ ਪਾਸੇ ਤੇਰੇ ਭੰਨਾ, ਮਾਸਟਰ ਦੀ ਬੇਗਮ ਇਹ ਆਂਦੀ ਪਾਸੇ ਤੇਰੇ ਭੰਨਾ, ਮੈਨੂੰ ਤੂੰ ਦੱਸੇਗਾ ਮੈਨੂੰ ਹੁਣ ਸਕੂਲ ਇਹ ਕਿਹੜਾ ਚੰਨਾ, ਤੂੰ ਦੱਸੇਗਾ ਮੈਨੂੰ ਹੁਣ ਸਕੂਲ ਇਹ ਕਿਹੜਾ ਚੰਨਾ। ਤੇ ਡਾਕਟਰ ਦੀ ਬੀਵੀ ਇੰਜ ਕੁੰਦੀ ਥੋੜੇ ਦੰਦ ਦਬਾ ਕੇ, ਡਾਕਟਰ ਦੀ ਬੀਵੀ ਇੰਜ ਕੁੰਦੀ ਥੋੜੇ ਦੰਦ ਦਬਾ ਕੇ,
ਅਲਟਰਾਸਾਊਂਡ ਆ ਕਰਨੀ ਤੇਰਾ ਵਿਹੜੇ ਵਿੱਚ ਵਿਛਾ ਕੇ, ਵਾਹ 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 ਅਲਟਰਾਸਾਊਂਡ ਆ ਕਰਨੀ ਤੇਰਾ ਵਿਹੜੇ ਵਿੱਚ ਵਿਛਾ ਕੇ, ਨਾਲ ਹਕੀਮ ਦੇ ਬੇਗਮ ਉਹਦੀ ਕੁੰਦੀ ਪਾਉਂਦੀ ਰੌਲੀ, ਵਾਹ ਬਿਨ ਵੇਖੇ ਹੀ ਨਬਜ਼ੋਂ ਤੇਰੀ ਕਰਾਂ ਤਬੀਅਤ ਹੌਲੀ, ਵਾਹ ਵਾਹ ਬਿਨ ਵੇਖੇ ਹੀ ਨਬਜ਼ੋਂ ਤੇਰੀ ਕਰਾਂ ਤਬੀਅਤ ਹੌਲੀ। ਤੇ ਫੌਜੀ ਦੀ ਬੇਗਮ ਨਾ ਰੱਖਦੀ ਇੱਜ਼ਤ ਮਾਸਾ ਤੋਲਾ, ਅੱਛਾ ਫੌਜੀ ਦੀ ਬੇਗਮ ਨਾ ਰੱਖਦੀ ਇੱਜ਼ਤ ਮਾਸਾ ਤੋਲਾ, ਹਰ ਵੇਲੇ ਆਂਦੀ ਤੈਨੂੰ ਵੱਜੇ ਤੋਪ ਦਾ ਗੋਲਾ, ਵਾਹ ਵਾਹ ਹਰ ਵੇਲੇ ਆਂਦੀ ਤੈਨੂੰ ਵੱਜੇ ਤੋਪ ਦਾ ਗੋਲਾ। ਤੇ ਪੁਲਿਸ ਵਾਲੇ ਦੀ ਬੇਗਮ ਪਾਉਂਦੀ ਗੱਲ ਗੱਲ ਉੱਤੇ ਛਾਉਣੀ, ਅੱਛਾ ਪੁਲਿਸ ਵਾਲੇ ਦੀ ਬੇਗਮ ਪਾਉਂਦੀ ਗੱਲ ਗੱਲ ਉੱਤੇ ਛਾਉਣੀ, ਜਿਸ ਦਿਨ ਤੈਨੂੰ ਪਾਂਜਾ ਲੱਗਾ ਨਾਨੀ ਯਾਦ ਹੈ ਆਉਣੀ, ਵਾਹ ਵਾਹ ਤੇ ਪਟਵਾਰੀ ਦੀ ਬੇਗਮ ਆਂਦੀ ਨਵੀਆਂ ਲਾ ਕੇ ਫਾਈਆਂ, ਇਹ ਮਰਲੇ ਜਿੱਡਾ ਪਿੰਡਾ ਤੇਰਾ ਦੇਵਾ ਕਰ ਸਰਸਾਈਆਂ, ਵਾਹ ਵਾਹ ਮਰਲੇ ਜਿੱਡਾ ਪਿੰਡਾ ਤੇਰਾ ਦੇਵਾ ਕਰ ਸਰਸਾਈਆਂ। ਤੇ ਜੱਜ ਦੀ ਬੇਗਮ ਆਂਦੀ ਜੱਜ ਨੂੰ ਫੜ ਕੇ ਸਿਰ ਦੇ ਵਾਲਾਂ, ਤੇਰਾ ਫੈਸਲਾ ਕਰਨੀ ਆ ਮੈਂ ਰੋਟੀ ਇੱਕ ਪਕਾ ਲਾਂ, ਤੇਰਾ ਫੈਸਲਾ ਕਰਨੀ ਆ ਮੈਂ ਰੋਟੀ ਇੱਕ ਪਕਾ ਲਾਂ। ਤੇ ਡੈਂਟਿਸਟ ਦੀ ਬੇਗਮ ਇਹ ਕਹਿੰਦੀ ਅੱਲਾ ਹੀ ਸੱਚਾ ਜਾਣੇ, ਡੈਂਟਿਸਟ ਦੀ ਬੇਗਮ ਇਹ ਕਹਿੰਦੀ ਅੱਲਾ ਹੀ ਸੱਚਾ ਜਾਣੇ, 32 ਦੰਦ ਮੈਂ ਤੋੜ ਕੇ ਤੇਰੇ ਹੁਣੇ ਹੀ ਹੱਥ ਬਣਾਣੇ। ਤੇ ਮੁੱਲਾਂ ਦੀ ਬੇਗਮ ਮੁੱਲਾਂ ਨੂੰ ਦੇਂਦੀ ਇੰਜ ਆਵਾਜ਼ਾਂ, ਮੁੱਲਾਂ ਦੀ ਬੇਗਮ ਮੁੱਲਾਂ ਨੂੰ ਦੇਂਦੀ ਇੰਜ ਆਵਾਜ਼ਾਂ, ਕੀ ਧਿਆਨ ਨਾਲ ਲਾਗੇ ਆਏ ਨਾ ਤੇਰਾ ਪੜਾ ਜਨਾਜ਼ਾ, ਮੁੱਲਾਂ ਦੀ ਬੇਗਮ ਮੁੱਲਾਂ ਨੂੰ ਦੇਂਦੀ ਇੰਜ ਆਵਾਜ਼ਾਂ, ਕੀ ਧਿਆਨ ਨਾਲ ਲਾਗੇ ਆਏ ਨਾ ਤੇਰਾ ਪੜਾ ਜਨਾਜ਼ਾ। ਤੇ ਜੋ ਵਕੀਲ ਦੀ ਬੇਗਮ ਆਂਦੀ ਫੇਲ ਕਦੀ ਨਾ ਹੋਵੇ, ਐਸਾ ਪਾਵਾਂ ਕੇਸ ਤੇਰੇ ਤੇ ਬੇਲ ਕਦੀ ਨਾ ਹੋਵੇ, ਜੋ ਵਕੀਲ ਦੀ ਬੇਗਮ ਆਂਦੀ ਫੇਲ ਕਦੀ ਨਾ ਹੋਵੇ, ਐਸਾ ਪਾਵਾਂ ਕੇਸ ਤੇਰੇ ਤੇ ਬੇਲ ਕਦੀ ਨਾ ਹੋਵੇ। ਤੇ ਸ਼ਾਇਰ, ਸ਼ਾਇਰ ਦੀ ਬੇਗਮ ਇਹ ਕੂੰਦੀ ਮੂੰਹ ਵਿੱਚ ਭਰ ਕੇ ਜ਼ਹਿਰਾਂ, ਸ਼ਾਦ ਕਰਾਂ ਤਖਤੀ ਮੈਂ ਤੇਰੀ ਤੇਰੀਆਂ ਕੱਢਾਂ ਬਹਿਰਾਂ, ਸ਼ਾਦ ਕਰਾਂ ਤਖਤੀ ਮੈਂ ਤੇਰੀ ਤੇਰੀਆਂ ਕੱਢਾਂ ਬਹਿਰਾਂ। ਵਾਹ ਵਾਹ ਕੀ ਬਾਤ ਹੈ ਜੀ, ਮਾਸ਼ਾਅੱਲਾ ਜ਼ਬਰਦਸਤ ਜੀ, ਬਹੁਤ ਸ਼ੁਕਰੀਆ ਮਾਸ਼ਾਅੱਲਾ ਜੀ। ਇੱਕ ਨਜ਼ਮ ਕਾਲਾ ਸੂਟ ਜੀ, ਅੱਛਾ ਫਨੀ ਨਜ਼ਮ ਹੈ। ਇੱਕ ਦਿਨ ਸੱਜਣਾ ਦਾ ਫੋਨ ਮੈਂ ਮਿਲਾ ਕੇ ਪੁੱਛਿਆ ਨਹੀਂ ਫਿਰੇ ਅੱਜ ਕਿਹੜਾ ਸੂਟ ਪਾ ਕੇ, ਵਾਹ ਇੱਕ ਦਿਨ ਸੱਜਣਾ ਦਾ ਫੋਨ ਮੈਂ ਮਿਲਾ ਕੇ ਪੁੱਛਿਆ ਨਹੀਂ ਫਿਰੇ ਅੱਜ ਕਿਹੜਾ ਸੂਟ ਪਾ ਕੇ, ਕਹਿਣ ਲੱਗੀ ਸ਼ਾਦ ਜ਼ਰਾ ਰੱਬ ਕੋਲੋਂ ਡਰ ਤੂੰ, ਮੇਰੇ ਨਾਲ ਗੱਲਾਂ ਇਹ ਫਜ਼ੂਲ ਹੀ ਨਾ ਕਰ ਤੂੰ, ਮੇਰੇ ਨਾਲ ਗੱਲਾਂ ਇਹ ਫਜ਼ੂਲ ਹੀ ਨਾ ਕਰ ਤੂੰ। ਤੇ ਆਖਿਆ ਮੈਂ ਦੱਸ ਸ਼ੁਰੂ ਵੰਗ ਕਦੋਂ ਹੋਈ ਸੀ, ਆਖਿਆ ਮੈਂ ਦੱਸ ਸ਼ੁਰੂ ਵੰਗ ਕਦੋਂ ਹੋਈ ਸੀ, ਆ ਮੁਗਲਾਂ ਤੇ ਸ਼ੇਰਸ਼ਾਹ ਦੀ ਜੰਗ ਕਦੋਂ ਹੋਈ ਸੀ, ਆਖਿਆ ਮੈਂ ਦੱਸ ਸ਼ੁਰੂ ਵੰਗ ਕਦੋਂ ਹੋਈ ਸੀ, ਆ ਮੁਗਲਾਂ ਤੇ ਸ਼ੇਰਸ਼ਾਹ ਦੀ ਜੰਗ ਕਦੋਂ ਹੋਈ ਸੀ, ਦੱਸ ਕਿਹਨੂੰ ਚੰਨ ਉਤੋਂ ਨਜ਼ਰੀਏ ਆਈ ਸੀ, ਦੱਸ ਕਿਹਨੂੰ ਚੰਨ ਉਤੋਂ ਨਜ਼ਰੀਏ ਆਈ ਸੀ, ਨੀ 10 ਖਾਂ ਦੀਵਾਰੇ ਚੀਨ ਕਿਸ ਨੇ ਬਣਾਈ ਸੀ, ਨੀ 10 ਖਾਂ ਦੀਵਾਰੇ ਚੀਨ ਕਿਸ ਨੇ ਬਣਾਈ ਸੀ, ਨੀ 10 ਖਾਂ ਦਲੇਰ ਐਡਾ ਕਿੰਨੇ ਸੀਗਾ ਜਣਿਆ, ਆ ਬਾਦਸ਼ਾਹ ਰਣਜੀਤ ਸਿੰਘ ਕਦੋਂ ਸੀਗਾ ਬਣਿਆ, ਨੀ 10 ਖਾਂ ਦਲੇਰ ਐਡਾ ਕਿੰਨੇ ਸੀਗਾ ਜਣਿਆ, ਆ 10 ਖਾਂ ਨੀ 10 ਖਾਂ ਦਲੇਰ ਐਡਾ ਕਿੰਨੇ ਸੀਗਾ ਜਣਿਆ, ਬਾਦਸ਼ਾਹ ਰਣਜੀਤ ਸਿੰਘ ਕਦੋਂ ਸੀਗਾ ਬਣਿਆ। ਤੇ ਕਹਿਣ ਲੱਗੀ ਅੰਮੀ ਕੋਲੋਂ ਇਸਤਰੀ ਕਰਾਇਆ ਹੈ, ਕਹਿਣ ਲੱਗੀ ਅੰਮੀ ਕੋਲੋਂ ਇਸਤਰੀ ਕਰਾਇਆ ਹੈ, ਮੈਂ ਤੇ ਮੇਰੀ ਜਾਨ ਅੱਜ ਕਾਲਾ ਸੂਟ ਪਾਇਆ ਹੈ, ਵਾਹ ਵਾਹ ਮੈਂ ਤੇ ਮੇਰੀ ਜਾਨ ਅੱਜ ਕਾਲਾ ਸੂਟ ਪਾਇਆ ਹੈ, ਵਾਹ 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 ਵਾਹ। ਤੇ ਹੋਰ ਜਨਾਬ ਕੁਛ ਸਾਨੂੰ ਅਤਾ ਕਰੋ। ਦੋ ਕੁ ਨਜ਼ਮਾਂ ਦੇਖਣਾ ਕਿ ਨਜ਼ਮ ਦਾ ਨਾਮ ਹੈ ਮਾਪੇ, ਵਾਹ ਕਿ ਝੂਠੀ ਮੂਠੀ ਹੰਝੂਆਂ ਦੇ ਉਹ ਹਾਰ ਪਰੋਵਣ ਲੱਗੀ, ਰੁਖਸਤ ਵੇਲੇ ਉੱਚੀ ਉੱਚੀ ਵਹੁਟੀ ਰੋਵਣ ਲੱਗੀ, ਰੁਖਸਤ ਵੇਲੇ ਉੱਚੀ ਉੱਚੀ ਵਹੁਟੀ ਰੋਵਣ ਲੱਗੀ, ਤੇ ਮੰਜ਼ਰ ਵੇਖ ਕੇ ਲਾੜੇ ਦੀ ਵੀ ਅੱਖ ਚੋਂ ਅਥਰੂ ਨਿਕਲੇ, ਮੰਜ਼ਰ ਵੇਖ ਕੇ ਉਹ ਮਾਹੌਲ ਹੀ ਐਸਾ ਬਣ ਗਿਆ ਨਾ, ਮੰਜ਼ਰ ਵੇਖ ਕੇ ਲਾੜੇ ਦੀ ਵੀ ਅੱਖ ਚੋਂ ਅਥਰੂ ਨਿਕਲੇ, ਸਾਰੇ ਉਹਨੂੰ ਚੁੱਪ ਕਰਾਉਣ ਆ ਗਏ ਉਹਦੇ ਪਿਛਲੇ, ਉਹ ਇਹਦਾ ਮਾਂ ਪਿਓ ਛੁੱਟਣ ਲੱਗਾ ਇਹ ਤੇ ਤਾਂ ਹੈ ਰੋਂਦੀ, ਤੈਨੂੰ ਕਿਹਨੇ ਬਣੀਆਂ ਵੀਰਾ ਅੱਖ ਤੇਰੀ ਕਿਉਂ ਚੋਂਦੀ, ਲਾੜਾ ਆਖਣ ਲੱਗਾ ਖੌਰੇ ਕਾਹਨੂੰ ਇੰਜ ਪਿਆ ਜਾਪੇ, ਪੱਕੀ ਗੱਲ ਛੁਡਾ ਦੇਣੇ ਨਹੀਂ ਮੇਰੇ ਵੀ ਇਸ ਮਾਪੇ, ਪੱਕੀ ਗੱਲ ਛੁਡਾ ਦੇਣੇ ਨਹੀਂ ਮੇਰੇ ਵੀ ਇਸ ਮਾਪੇ। ਵਾਹ ਵਾਹ। ਤੇ ਇੱਕ ਨਜ਼ਮ ਜੀ ਲੋਰੀ, ਜਿਹੜੀਆਂ ਬੀਬੀਆਂ ਲੋਰੀ ਦਿੰਦੀਆਂ ਨੇ ਹਾਂ ਜੀ ਬੱਚਿਆਂ ਨੂੰ ਕਿ ਇੱਕ ਦਿਹਾੜੇ ਪੱਪੂ ਸਾਡਾ ਜੀਭ ਨਾ ਮੂੰਹ ਵਿੱਚ ਪਾਵੇ, ਅੱਛਾ ਖੌਰੇ ਕਿਹੜੀ ਗੱਲੋਂ ਕਮਲਾ ਉਹ ਕੁਰਲਾਈ ਜਾਵੇ, ਤੇ ਮੈਂ ਕਿਹਾ ਭਲੀਏ ਲੋਕੇ ਇਹਨੂੰ ਲੋਰੀ ਇੱਕ ਸੁਣਾ, ਮਾੜਾ ਮਾੜਾ ਥਾਪੜ ਨਾਲੇ ਸੀਨੇ ਦੇ ਨਾਲ ਲਾ,
ਰੋਂਦੇ ਪੁੱਤ ਦਾ ਅੱਧੀ ਰਾਤ ਨੂੰ ਦਿਲ ਸੀ ਲਾਵਣ ਲੱਗੀ ਲੱਗੀ। ਪੱਪੂ ਨੂੰ ਉਹ ਮੋਢੇ ਲਾ ਕੇ ਲੋਰੀ ਗਾਵਣ ਲੱਗੀ ਹਾਂ। ਤੇ ਕੁਝ ਨਾ ਪੁੱਛੋ ਫਿਰ ਇੱਕ ਭਾਜੀ ਆਵਾਜ਼ ਗਵਾਂਢੋਂ ਆਈ ਆਇਆ ਕੁਝ ਨਾ ਪੁੱਛੋ ਫਿਰ ਇੱਕ ਭਾਜੀ ਆਵਾਜ਼ ਗਵਾਂਢੋਂ ਗਵਾਂਢੋਂ ਆਈ ਆਈ। ਇਸ ਤੋਂ ਚੰਗਾ ਪੱਪੂ ਨੂੰ ਹੀ ਰੋਣ ਦਿਓ ਮੇਰੇ ਭਾਈ ਇਸ ਤੋਂ ਚੰਗਾ ਵਾਹ, ਵਾਹ, ਵਾਹ। ਪੱਪੂ ਨੂੰ ਹੀ ਰੋਣ ਦਿਓ ਮੇਰੇ ਭਾਈ ਭਾਈ ਵਾਹ 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 ਜੀ ਵਾਹ। ਸੱਦਿਆ ਈ ਜੇ ਘਰ ਮਿੱਤਰਾਂ ਨੂੰ ਜੁਗਤਾਂ ਤੇ ਨਾ ਕਰ ਮਿੱਤਰਾਂ ਨੂੰ ਸੀਨਾ ਮੇਰਾ ਬਲਦਾ ਹੋਇਆ ਵੇਖ ਕੇ ਜਾਂਦਾ ਹੈ ਠਰ ਮਿੱਤਰਾਂ ਨੂੰ ਵਾਹ ਵਾਹ ਵਾਹ। ਸੀਨਾ ਮੇਰਾ ਬਲਦਾ ਹੋਇਆ ਵੇਖ ਕੇ ਜਾਂਦਾ ਹੈ ਠਰ ਮਿੱਤਰਾਂ ਨੂੰ ਬੇਲਣਾ ਕਿਧਰੇ ਦੇਣਾ ਪੈ ਜਾਏ ਇਹੋ ਹੀ ਰਹਿੰਦਾ ਡਰ ਮਿੱਤਰਾਂ ਨੂੰ ਬੇਲਣਾ ਕਿਧਰੇ ਦੇਣਾ ਪੈ ਜਾਏ ਇਹੋ ਹੀ ਰਹਿੰਦਾ ਡਰ ਮਿੱਤਰਾਂ ਨੂੰ ਅੱਬੇ ਉਹਦੇ ਪੌਲੇ ਮਾਰੇ ਜੀ ਮੈਂ ਵੀ ਦਿੱਤੀਆਂ ਧਾਰ ਮਿੱਤਰਾਂ ਨੂੰ ਅੱਛਾ ਵਾਹ ਵਾਹ। ਅੱਬੇ ਉਹਦੇ ਪੌਲੇ ਮਾਰੇ ਮੈਂ ਵੀ ਦਿੱਤੀਆਂ ਧਾਰ ਮਿੱਤਰਾਂ ਨੂੰ ਜੀ। ਤੇ ਸਜਣਾ ਨਾਲ ਹਿਸਾਬ ਜੇ ਕੀਤਾ ਵਾਹ ਵਾਹ। ਸਜਣਾ ਨਾਲ ਹਿਸਾਬ ਜੇ ਕੀਤਾ ਕੀਤਾ ਵਾਹ। ਸਜਣਾ ਨਾਲ ਹਿਸਾਬ ਜੇ ਜੇ ਕੀਤਾ ਕੀਤਾ ਲੱਗੀ ਸ਼ਾਦ ਕਸਰ ਮਿੱਤਰਾਂ ਨੂੰ ਆਇਆ ਸਜਣਾ ਨਾਲ ਹਿਸਾਬ ਜੇ ਵਾਹ ਵਾਹ ਵਾਹ। ਲੱਗੀ ਸ਼ਾਦ ਬਹੁਤ ਕਸਰ ਖੂਬਸੂਰਤ ਮਿੱਤਰਾਂ ਨੂੰ। ਨੁਕਤਾ ਬਿਆ। ਬਹੁਤ ਸ਼ੁਕਰੀਆ ਕਿ ਉਹਦੇ ਦਿਲ ਵਿੱਚ ਚੋਰ ਰਿਹਾ ਹੈ ਹਾਂ ਆਪਣਾ ਫੰਕਸ਼ਨ ਹੋ ਰਿਹਾ ਹੈ ਵਾਹ ਵਾਹ। ਉਹਦੇ ਦਿਲ ਵਿੱਚ ਚੋਰ ਰਿਹਾ ਹੈ ਆਪਣਾ ਫੰਕਸ਼ਨ ਹੋ ਰਿਹਾ ਏ ਉਹਨੂੰ ਆਖੋ ਆਪ ਵੀ ਆਵੇ ਉਹਨੂੰ ਆਖੋ ਆਪ ਵੀ ਆਵੇ ਆਵੇ। ਆ ਜਿਹੜਾ ਗਜ਼ਲਾਂ ਟੋਰ ਰਿਹਾ ਏ ਵਾਹ 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 ਵਾਹ। ਉਹਨੂੰ ਆਖੋ ਆਪ ਵੀ ਆਵੇ ਜਿਹੜਾ ਗਜ਼ਲਾਂ ਟੋਰ ਰਿਹਾ ਏ ਹੁਣ ਉਹ ਕੇਚ ਨੂੰ ਜਾਵੇ ਕਿਸ ਤਰ੍ਹਾਂ ਹਾਂ ਜਿਹੜਾ ਸ਼ਹਿਰ ਬੰਬੋਰ ਰਿਹਾ ਏ ਆਹਾ ਵਾਹ 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 ਵਾਹ। ਹੁਣ ਉਹ ਕੇਚ ਨੂੰ ਜਾਵੇ ਕਿਸ ਤਰ੍ਹਾਂ ਜਿਹੜਾ ਸ਼ਹਿਰ ਬੰਬੋਰ ਰਿਹਾ ਏ ਤੇ ਕਈਆਂ ਬੰਦਿਆਂ ਦੀ ਆਦਤ ਹੁੰਦੀ ਹੈ ਕਿ ਪੈਸੇ ਦੇ ਕੇ ਆਪ ਉਧਾਰੇ ਪੈਸੇ ਦੇ ਕੇ ਆਪ ਉਧਾਰੇ ਫਿਰ ਉਹ ਖਿੱਚਦਾ ਡੋਰ ਰਿਹਾ ਏ ਆ ਦੇਣੇ ਨਹੀਂ ਪੈਸੇ ਦੇ ਕੇ ਆਪ ਉਧਾਰੇ ਫਿਰ ਉਹ ਖਿੱਚਦਾ ਡੋਰ ਰਿਹਾ ਏ ਸ਼ੇਰਾਂ ਦੇ ਵਿੱਚ ਹਾਸੇ ਭਰਨਾ ਮੇਰੀਆਂ ਹੱਡੀਆਂ ਖੋਰ ਰਿਹਾ ਏ ਵਾਹ। ਸ਼ੇਰਾਂ ਦੇ ਵਿੱਚ ਹਾਸੇ ਭਰਨਾ ਮੇਰੀਆਂ ਹੱਡੀਆਂ ਖੋਰ ਰਿਹਾ ਏ ਬੈਲੈਂਸ ਵਾਲਾ ਸੱਜਣ ਹੋਰ ਸੀ ਗੱਲਾਂ ਵਾਲਾ ਹੋ ਰਿਹਾ ਏ ਵਾਹ ਵਾਹ। ਬੈਲੈਂਸ ਵਾਲਾ ਸੱਜਣ ਹੋਰ ਸੀ ਗੱਲਾਂ ਵਾਲਾ ਹੋ ਰਿਹਾ ਏ ਸ਼ਾਦ ਮੁਸ਼ਹਿਰਾ ਲੁੱਟ ਲੈਂਦਾ ਏ ਸ਼ਾਦ ਮੁਸ਼ਹਿਰਾ ਲੁੱਟ ਲੈਂਦਾ ਏ ਇਹੋ ਹਰ ਥਾਂ ਸ਼ੋਰ ਰਿਹਾ ਏ ਵਾਹ ਮਾਸ਼ਾ ਸ਼ਾਦ ਮੁਸ਼ਹਿਰਾ ਲੁੱਟ ਲੈਂਦਾ ਏ ਇਹੋ ਹੀ ਹਰ ਥਾਂ ਸ਼ੋਰ ਰਿਹਾ। ਅੱਛਾ ਇਹ ਮੈਨੂੰ ਦੱਸੋ ਕਿ ਤੁਹਾਡਾ ਮਿਲਾਨ ਜਿਹੜਾ ਹੈ ਜੀ ਬਚਪਨ ਤੋਂ ਹੀ ਜੀ ਮਜ਼ਾਹੀਆ ਪੋਇਟਰੀਆ ਵੱਲ ਸੀ ਜਾਂ ਸੰਜੀਦਾ ਸ਼ਾਇਰੀ ਜਿਹੜੀ ਹੈ ਉਹ ਨਹੀਂ ਤੁਸੀਂ ਲਿਖੀ ਜ਼ਿਆਦਾ? ਸੰਜੀਦਾ ਬਹੁਤ ਸਾਰੀ ਸ਼ਾਇਰੀ ਲਿਖੀ ਹੈ ਲੇਕਿਨ ਸੰਜੀਦਾ ਚੋਰੀ ਹੋ ਜਾਂਦੀ ਹੈ। ਅੱਛਾ ਸੰਜੀਦਾ ਸ਼ਾਇਰੀ ਲੱਭਦੀ ਨਹੀਂ ਹੈ। ਅੱਛਾ ਅੱਜ ਵੀ ਤੁਸੀਂ ਗਜ਼ਲ ਕਹਿ ਕੇ ਤੁਸੀਂ ਕਿਸੇ ਮੁਸ਼ਾਇਰੇ 'ਚ ਪੜ੍ਹ ਲਓ ਅਗਲੇ ਦਿਨ ਤੁਹਾਡੀ ਗਜ਼ਲ ਹੁੰਦੀ ਨਹੀਂ ਲੇਕਿਨ ਮੇਰਾ ਜ਼ਿਆਦਾ ਰੁਝਾਨ ਜਿਹੜਾ ਨਾ ਉਹ ਮਜ਼ਾਕ ਵਾਲੇ ਪਾਸੇ ਸੀ ਤੇ ਮਜ਼ਾਹੀਆ ਸ਼ਾਇਰੀ ਜਿਹੜੀ ਹੈ ਨਾ ਮੈਂ ਸਮਝਿਆ ਕਿ ਇਹਦੇ 'ਚ ਸਪੇਸ ਹੈ ਤੇ ਇੱਕ ਵੇਲਾ ਸੀ ਕਿ ਅਸੀਂ ਤਰਸਨੇ ਹੁੰਦੇ ਸਾਂ ਅਨਵਰ ਮਸਊਦ ਸਾਹਿਬ ਨਾਲ ਜ਼ਾਹਦ ਫਖਰੀ ਨਾਲ ਸਲਮਾਨ ਗਲਾਨੀ ਨਾਲ ਫੋਟੋ ਲਵਾਉਣ ਵਾਸਤੇ ਤੇ ਫਿਰ ਅੱਲਾ ਨੇ ਇੱਕ ਵੇਲਾ ਐਸਾ ਦਿੱਤਾ ਕਿ ਅਸੀਂ ਉਹਨਾਂ ਨਾਲ ਬਹਿ ਕੇ ਮੁਸ਼ਾਇਰੇ ਪੜ੍ਹੇ ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ ਬਲਕਿ ਹੁਣ ਵੀ ਮਹੀਨੇ 'ਚ 1-2 ਮੁਸ਼ਾਇਰੇ ਤੇ ਉਹਨਾਂ ਦੇ ਨਾਲ ਪੜ੍ਹੀ ਦੇ ਨੇ ਵਾਹ ਬੜਾ ਅੱਲਾ ਪਾਕ ਦਾ ਬੜਾ ਸ਼ੁਕਰ ਹੈ। ਤਾਜ਼ਾ ਗਜ਼ਲਾਂ ਜਿਹੜੀਆਂ ਨਾ ਜੀ ਗਜ਼ਲ ਇੱਕ ਜਿਹੜਾ ਬੜਾ ਵੱਡਾ ਫਨ ਹੈ ਗਜ਼ਲ ਕਹਿਣਾ ਸ਼ਾਇਰੀ 'ਚ ਸੰਜੀਦਾ ਗਜ਼ਲ ਕਹਿਣਾ ਤੇ ਬਹੁਤ ਵੱਡਾ ਫਨ ਹੈ। ਅਸਲ ਗੱਲ ਤੇ ਜਵੇਦ ਭਾਈ ਇਹਨਾਂ ਨੇ ਕਰਨੀ ਹੈ ਨਾ ਸੰਜੀਦਾ ਸ਼ਾਇਰਾਂ ਨੇ ਵਾਹ ਠੀਕ ਹੈ ਨਾ ਜੀ ਅਸਲ ਗੱਲ ਤੇ ਇਹਨਾਂ ਕਰਨੀ ਇਹ ਵੀ ਦੇਖਿਆ ਕਿ ਠੀਕ ਹੈ ਗਜ਼ਲ ਦੇ ਹਰ ਸ਼ੇਰ ਦਾ ਮੌਜੂ ਵੱਖਰਾ ਹੁੰਦਾ ਹੈ ਉਹਦੇ 'ਚ ਇੱਕ ਪੂਰੀ ਕਾਇਨਾਤ ਬੰਦ ਕਰਦਾ ਗਜ਼ਲ ਗੋ ਸ਼ਾਇਰ ਲੇਕਿਨ ਮਿਜ਼ਾਹ ਨਿਗਾਰ ਜਿਹੜਾ ਨਾ ਸਰ ਉਹ ਤੇ ਪੂਰੇ ਸ਼ੇਰ ਦੀ ਬਜਾਏ ਇੱਕ ਇੱਕ ਮਿਸਰੇ ਦੇ ਵਿੱਚ ਐਸਾ ਗੁਲ ਖਿਲਾ ਦਿੰਦਾ ਸ਼ੁਕਰ ਅਲਹਮਦੁਲਿਲਾ ਔਰ ਬਹੁਤ ਦੂਰ ਤੱਕ ਆਪਣਾ ਮਾਫਿਜ਼ ਜ਼ਮੀਰ ਪਹੁੰਚਾ ਦਿੰਦਾ ਜੀ ਉਹ ਹਾਸੇ ਨਾਲ ਗੱਲ ਵੀ ਪੂਰੀ ਕਰ ਜਾਂਦਾ ਤੇ ਕਨਵੇ ਵੀ ਗੱਲ ਵੀ ਸਮਝਾ ਜਾਂਦਾ ਔਰ ਕਨਵੇ ਵੀ ਕਰਦਾ ਔਰ ਅਗਲੇ ਨੂੰ ਬੁਰੀ ਵੀ ਨਹੀਂ ਲੱਗਦੀ ਅਗਲਾ ਹੱਸ ਕੇ ਮੇਰੇ ਸਾਡੇ ਕੰਮ ਹੋ ਗਈ ਨਾ 2008 ਜਾਂ 9 ਦੀ ਗੱਲ ਹੈ ਗਾਲਬਨ ਜੀ ਇਮਰਾਨ ਖਾਨ ਸਾਹਿਬ ਤਸ਼ਰੀਫ ਲਿਆਏ ਜੀ ਸਟੇਜ ਤੇ ਜੀ ਤਾਂ ਕੰਪੇਅਰ ਸੀ ਸਾਡਾ ਇੱਕ ਦੋਸਤ ਬੜਾ ਅੱਛਾ ਮੋੜ ਇਮਨਾਬਾਦ ਤੋਂ ਉਹਨੂੰ ਪਤਾ ਲੱਗਾ ਕਿ ਆਰਫ ਸ਼ਾਹ ਥੱਲੇ ਖਲੋਤਾ ਹੈ ਤੇ ਇਹ ਤਕਰੀਬਨ ਕੋਈ 16 ਵਰੇ ਪਹਿਲਾਂ ਦੀ ਗੱਲ ਹੈ ਉਹਨੇ ਮੇਰੇ ਬਗੈਰ ਪੁੱਛਣ ਤੋਂ ਹੀ ਕਹਿਤਾ ਕਿ
ਸਟੇਜ ਤੇ ਤਸ਼ਰੀਫ ਲਿਆਉਂਦੇ ਨੇ ਇੱਕ ਨਜ਼ਮ ਵਾਸਤੇ ਰੇਡੀਓ ਪਾਕਿਸਤਾਨ ਦੇ ਬੜੇ ਵੱਡੇ ਸ਼ਾਇਰ ਜਨਾਬ ਆਰਿਫ ਸ਼ਾਦ ਸਾਹਿਬ। ਵਾਹ ਮੈਂ ਸਟੇਜ ਤੇ ਚਲਾ ਗਿਆ, ਇਮਰਾਨ ਖਾਨ ਸਾਹਿਬ ਨੇ ਹੱਥ ਮਿਲਾਇਆ, ਸ਼ਾਇਰੀ ਸ਼ੁਰੂ ਕੀਤੀ ਤੇ ਇੱਕ ਕਤਾ ਪੜਿਆ। ਗੱਲ ਹੋਈ ਜਿਹੜੀ ਹਾਸੇ ਹੱਸ ਨਾਲ ਕਰ ਜਾਣੀ ਲੇਕਿਨ ਬੜੀ ਵੱਡੀ ਕਰ ਜਾਣੀ ਬਾਅਦ ਦਫਾ। ਜੀ ਜੀ ਉਹ ਸ਼ੇਰ ਸੀ, ਸ਼ੇਰ ਦੇਖਣਾ ਕਿ ਕਿਸੇ ਨੇ ਹੱਥੀਂ ਹਾਰੀ ਕੁਰਸੀ, ਵਾਹ ਕਿਸੇ ਨੇ ਹੱਥੀਂ ਹਾਰੀ ਕੁਰਸੀ, ਹਾਂ ਕਿਸੇ ਨੇ ਸਿਰ 'ਚ ਮਾਰੀ ਕੁਰਸੀ, ਵਾਹ ਕਿਸੇ ਨੇ ਹੱਥੀਂ ਹਾਰੀ ਕੁਰਸੀ, ਕੁਰਸੀ ਕਿਸੇ ਨੇ ਸਿਰ 'ਚ ਮਾਰੀ ਕੁਰਸੀ, ਕੁਰਸੀ। ਖਬਰੇ ਹੁਣ ਕੀ ਸ਼ਾਹ ਦੇ ਲੱਭਦਾ, ਛੱਡਦਾ ਨਹੀਂ ਜ਼ਰਦਾਰੀ ਕੁਰਸੀ। ਵਾਹ 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 ਖਬਰੇ ਹੁਣ ਕੀ ਸ਼ਾਹ ਦੇ ਲੱਭਦਾ, ਛੱਡਦਾ ਨਹੀਂ ਜ਼ਰਦਾਰੀ ਜ਼ਰਦਾਰੀ ਕੁਰਸੀ। ਕੁਰਸੀ। ਮੈਂ ਦੋ ਸ਼ੇਰ ਪੇਸ਼ ਕਰਦਾ, ਤੁਸੀਂ ਇਜਾਜ਼ਤ ਦਿਓ ਮੈਨੂੰ, ਜਿਹੜੇ ਮੈਂ ਦੋ ਬੰਦ ਉੱਥੇ ਪੜੇ ਮੈਂ ਉਹ ਪੇਸ਼ ਕਰਦਾ। ਜੀ ਪਲੀਜ਼ ਪਲੀਜ਼। ਔਰ ਅੱਜ ਵੀ ਉਹ ਸ਼ੇਰ ਬਿਲਕੁਲ ਕਮਾ ਹਕੂ ਉਸ ਤਰ੍ਹਾਂ ਹੀ। ਵਾਹ ਉਹਦੇ ਦੋਸ ਮੁਸੱਦਸ ਦੇ ਚੁਮਿਸਰੇ ਦੇਖਣਾ ਕਿ ਨਹੀਂ ਦੋਸ਼ ਕੋਈ ਦੇਸ਼ ਦੇ ਵਾਸੀਆਂ ਦਾ, ਜ਼ਰਾ ਫੋਲ ਤਾਰੀਖ ਦੇ ਵਰਕ ਬਹਿ ਕੇ। ਵਾਹ ਨਹੀਂ ਦੋਸ਼ ਕੋਈ ਦੇਸ਼ ਦੇ ਵਾਸੀਆਂ ਦਾ, ਜ਼ਰਾ ਫੋਲ ਤਾਰੀਖ ਦੇ ਵਰਕ ਬਹਿ ਬਹਿ ਕੇ। ਕੇ ਪਤਾ ਲੱਗੀ ਫਿਰ ਸਾਧੂ ਤੇ ਸੰਤ ਕੀ ਏ, ਕਦੀ ਕੱਢੇ ਜੇ ਜ਼ਹਿਨ ਦਾ ਅਰਕ ਬਹਿ ਕੇ। ਵਾਹ 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 ਪਤਾ ਲੱਗੀ ਫਿਰ ਸਾਧੂ ਤੇ ਸੰਤ ਕੀ ਏ, ਕਦੀ ਕੱਢੇ ਜੇ ਜ਼ਹਿਨ ਦਾ ਅਰਕ ਬਹਿ ਕੇ। ਫਰਕ ਜੋੜ ਖਲੋਵੇਗਾ ਹੱਥ ਆਪੇ, ਸ਼ਰਕ ਗਰਬ ਚ ਪਰਖਾਂ ਫਰਕ ਬਹਿ ਕੇ। ਉਹ ਕਰ ਦਿੱਤਾ ਸੰਤਰੀਆਂ ਮੰਤਰੀਆਂ ਨੇ ਮੇਰੇ ਮੁਲਕ ਦਾ ਬੇੜਾ ਹੀ ਗਰਕ ਬਹਿ ਕੇ। ਜਿੱਦਾਂ ਦਿਲ ਕੀਤਾ ਉਹਨੇ ਲੁੱਟਿਆ ਏ, ਜਿੱਦਾਂ ਦਿਲ ਕੀਤਾ ਉਹਨੇ ਰਾਜ ਕੀਤਾ। ਖੁਦ ਮੁਖਤਾਰ ਸੀ ਮੇਰਾ ਇਹ ਮੁਲਕ ਸੋਹਣਾ, ਇਹਨਾਂ ਫੜ ਕੇ ਖੁਦ ਮੁਹਤਾਜ ਕੀਤਾ। ਵਾਹ ਤੇ ਕਿਤੇ ਬੰਬ ਮਹਿੰਗਾਈ ਦਾ ਮਾਰਿਆ ਨੇ, ਕਿਤੇ ਤੇਲ ਨੂੰ ਅੱਗ ਨੇ ਲਾ ਛੱਡੀ। ਅਸੀਂ ਰਹਿ ਗਏ ਆ ਬਸ ਟੁੱਕ ਜੋਗੇ, ਗਲਫਾਈ ਨੇ ਭੁੱਖ ਦੀ ਪਾ ਛੱਡੀ। ਉਹ ਟੁਰ ਗਏ ਨੇ, ਇਹ ਆ ਗਏ ਨੇ, ਇਹਨਾਂ ਅਸਲੋਂ ਹੀ ਗੱਲ ਗਵਾ ਛੱਡੀ। ਇਹਨਾਂ ਕੰਨਾਂ ਨੂੰ ਹੱਥ ਲਵਾ ਦਿੱਤੇ, ਇਹਨਾਂ ਗਿਣਤਰੀ ਉਲਟ ਗਣਾ ਛੱਡੀ। ਉਹ ਲੁੱਟਣ ਵਾਲਿਆਂ ਤੋਂ ਜਾਵਾਂ ਯਾਰ ਸਦਕੇ, ਇਹਨਾਂ ਲੁੱਟਣ ਵਾਲੀ ਝੱਟ-ਪੱਟ ਕੀਤੀ। ਇਸ ਮੁਲਕ ਦਾ ਆਰਫਾਏ ਰੱਬ ਰਾਖਾ, ਉਂਝ ਰਾਖਿਆਂ ਜ਼ਰਾ ਨਹੀਂ ਘੱਟ ਕੀਤੀ। ਮੈਂ ਜਦੋਂ ਇਹ ਮੁਸੱਦਸ ਪੜ੍ਹੀ ਨਾ ਜੀ ਤੇ ਪਿੱਛੇ ਸ਼ੀਰੀ ਮਜ਼ਾਰੀ ਤੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਤਕਰੀਰਾਂ ਕਰਨੀਆਂ ਸਨ। ਬਾਅਦ ਜੋ ਕਿਤੇ ਇਮਰਾਨ ਖਾਨ ਦੀ ਵਾਰੀ ਆਉਣੀ ਸੀ, ਇਮਰਾਨ ਖਾਨ ਸਾਹਿਬ ਡਾਇਰੈਕਟ ਉੱਠੇ ਨੇ, ਉੱਠਦਿਆਂ ਸਾਰ ਉਹਨਾਂ ਮੇਰੇ ਕੋਲ ਮਾਈਕ ਫੜਿਆ, ਉਹਨਾਂ ਕਿਹਾ ਬਸ ਹੁਣ ਕੋਈ ਤਕਰੀਰ ਨਹੀਂ ਕਰੇਗਾ, ਮੈਂ ਤਕਰੀਰ ਕਰਾਂਗਾ। ਵਾਹ 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 ਮੈਂ ਕਿਹਾ ਇਸ ਤੋਂ ਬਾਅਦ ਖਤਮ ਹੈ। ਵਾਹ ਵਾਹ ਵਾਹ। ਔਰ ਸ਼ੁਕਰ ਅਲਹਮਦੁਲਿਲਾ ਇਹ ਵੀ ਵੇਲੇ ਆਏ ਨੇ। ਤੇ ਹੋਰ ਹਜ਼ੂਰ ਕੀ ਅਤਾ ਕਰੋਗੇ? ਤਾਜ਼ੀਆਂ ਗਜ਼ਲਾਂ ਇੱਕ ਦੋ ਲਿਖੀਆਂ ਨੇ, ਉਹ ਦਿਓ ਨਾ ਜੀ, ਉਹ ਵੀ ਸਾਨੂੰ ਸੁਣਾਓ। ਸੰਜੀਦਾ ਕਲਾਮ ਸੰਜੀਦਾ। ਕਿ ਤਰਲੇ ਲੈਂਦਾ ਪਲ ਨਹੀਂ ਜਰਦਾ, ਆਇਆ ਤਰਲੇ ਲੈਂਦਾ ਪਲ ਨਹੀਂ ਜਰਦਾ, ਬੰਦਾ ਹੋ ਕੇ ਗੱਲ ਨਹੀਂ ਜਰਦਾ। ਆਇਆ ਤਰਲੇ ਲੈਂਦਾ ਪਲ ਨਹੀਂ ਜਰਦਾ, ਬੰਦਾ ਹੋ ਕੇ ਗੱਲ ਨਹੀਂ ਜਰਦਾ। ਦੇਲੇ ਤੇਰੀ ਦੀਦ ਨੂੰ ਸਹਿ ਕੇ, ਆਹਾ ਦੇਲੇ ਤੇਰੀ ਦੀਦ ਨੂੰ ਸਹਿ ਕੇ, ਦੱਸਿਆ ਵੀ ਇਹ ਹੱਲ ਨਹੀਂ ਜਰਦਾ, ਦੱਸਿਆ ਵੀ ਇਹ ਹੱਲ ਨਹੀਂ ਜਰਦਾ। ਦੇਲੇ ਤੇਰੀ ਦੀਦ ਨੂੰ ਸਹਿ ਕੇ, ਦੱਸਿਆ ਵੀ ਇਹ ਹੱਲ ਨਹੀਂ ਜਰਦਾ। ਇਸ਼ਕੇ ਜੇਕਰ ਅਥਰਾ ਹੋ ਜਾਏ, ਲਾ ਦਿੰਦਾ ਹੀ ਖੱਲ ਨਹੀਂ ਜਰਦਾ। ਵਾਹ ਵਾਹ। ਇਸ਼ਕੇ ਜੇਕਰ ਅਥਰਾ ਹੋ ਜਾਏ, ਲਾ ਦਿੰਦਾ ਹੀ ਖੱਲ ਨਹੀਂ ਜਰਦਾ। ਵੱਖਰਾ ਹੋ ਕੇ ਤਰਲੇ ਲੈਂਦਾ, ਜਿਹੜਾ ਇਕੱਠ ਚ ਰਲ ਨਹੀਂ ਜਰਦਾ। ਵੱਖਰਾ ਹੋ ਕੇ ਤਰਲੇ ਲੈਂਦਾ, ਜਿਹੜਾ ਇਕੱਠ ਚ ਰਲ ਨਹੀਂ ਜਰਦਾ। ਫੇਰ ਤੂੰ ਕਾਹਦਾ ਚੌਧਰੀ ਆਰਫ, ਜੇ ਤੂੰ ਧੌਣ ਦੇ ਵੱਲ ਨਹੀਂ ਜਰਦਾ। ਵਾਹ। ਫੇਰ ਤੂੰ ਕਾਹਦਾ ਚੌਧਰੀ ਆਰਫ, ਜੇ ਤੂੰ ਧੌਣ ਦੇ ਵੱਲ ਨਹੀਂ ਜਰਦਾ। ਵਾਹ। ਤੇ ਇੱਕ ਹੋਰ ਗਜ਼ਲ ਦੇਖਣਾ ਕਿ ਸਮਝ ਕੇ ਫੋਕੀ। ਵਾਹ। ਕਾਫੀਆ ਬੜਾ ਕਮਾਲ ਹੈ ਇਹਦਾ ਨਾ, ਫੋਕੀ ਕਾਫੀਆ ਵਾਹ। ਔਰ ਮੁਸ਼ਕਿਲ ਤਰੀ, ਆਹਾ ਰਦੀਫ ਵੀ ਮੁਸ਼ਕਿਲ। ਵਾਹ। ਸਮਝ ਕੇ ਫੋਕੀ ਮਤਲਬ ਤੀਕਰ। ਆਇਆ ਇਹ ਫੋਕੀ ਗੱਲ ਕਰਨ ਦੇ ਆ ਲੇਕਿਨ ਉਹਨੂੰ ਮਤਲਬ ਸੀ। ਵਾਹ ਵਾਹ। ਸਮਝ ਕੇ ਫੋਕੀ ਫੋਕੀ ਮਤਲਬ ਦੀ ਗੱਲ। ਸਮਝ ਕੇ ਫੋਕੀ ਮਤਲਬ ਤੀਕਰ, ਉਸ ਨਹੀਂ ਟੋਕੀ ਮਤਲਬ ਤੀਕਰ। ਆਇਆ ਭਾਵੇਂ ਫੋਕੀ ਸੀ ਪਰ ਉਹਨੇ ਟੋਕੀ ਨਹੀਂ ਹੈ। ਵਾਹ। ਉਸ ਨਹੀਂ ਟੋਕੀ ਮਤਲਬ ਤੀਕਰ। ਤੇ ਜਿੰਨਾ ਚਿਰ ਸੀ ਮਤਲਬ ਉਹਨੇ, ਜਿੰਨਾ ਚਿਰ ਸੀ ਮਤਲਬ ਉਹਨੇ, ਗੱਲ ਨਹੀਂ ਰੋਕੀ ਮਤਲਬ ਤੀਕਰ। ਵਾਹ ਬਹੁਤ ਅੱਛਾ। ਤੇ ਕਈਆਂ ਮੰਜੀ ਪੂਰੀ ਠੋਕੀ, ਕਈਆਂ ਮੰਜੀ ਪੂਰੀ ਠੋਕੀ, ਕਈਆਂ ਠੋਕੀ ਮਤਲਬ ਤੀਕਰ। ਵਾਹ ਵਾਹ ਵਾਹ। ਬਹੁਤ ਅੱਛਾ ਬਹੁਤ ਅੱਛਾ। ਕਈਆਂ ਮੰਜੀ ਪੂਰੀ ਠੋਕੀ, ਕਈਆਂ ਠੋਕੀ ਮਤਲਬ ਤੀਕਰ। ਉਸ ਵੀ ਗੱਲ ਤੇ ਕੰਨ ਨਾ ਧਰਿਆ, ਮੈਂ ਵੀ ਹੋਕੀ ਮਤਲਬ ਤੀਕਰ। ਵਾਹ ਵਾਹ।
ਉਸ ਵੀ ਗੱਲ ਤੇ ਕੰਨ ਕੰਨ ਨਾ ਨਾ ਧਰਿਆ। ਮੈਂ ਵੀ ਹੋਕੀ ਮਤਲਬ ਤਿੱਕਰ ਤੇ ਕੁਝ ਸਨ ਸ਼ਾਦ ਮਤੇ ਦੇ ਪੂਰੇ। ਵਾਹ ਕੁਝ ਸਨ ਸ਼ਾਦ ਮਤੇ ਦੇ ਪੂਰੇ, ਕੁਝ ਸਨ ਲੋਕੀ ਮਤਲਬ ਤਿੱਕਰ। ਵਾਹ ਬਹੁਤ ਕੁਝ ਸਨ ਲੋਕੀ ਮਤਲਬ ਤਿੱਕਰ ਤੇ ਕਈਆਂ ਮੰਜੀ ਪੂਰੀ ਠੋਕੀ, ਠੋਕੀ। ਕਈਆਂ ਠੋਕੀ ਮਤਲਬ ਮਤਲਬ ਤੀਕਰ। ਵਾਹ ਬਹੁਤ ਅੱਛਾ, ਸਮਝ ਕੇ ਜ਼ਬਰਦਸਤ। ਠੋਕੀ ਮਤਲਬ ਤਿੱਕਰ। ਅੱਛਾ ਸਰ, ਪਿਛਲੇ ਦਿਨਾਂ 'ਚ ਪਾਕ ਭਾਰਤ ਜੰਗ ਹੋਈ ਸੀ, ਉਦੋਂ ਤੁਸੀਂ ਕੁਝ ਇਰਸ਼ਾਦ ਫਰਮਾਇਆ ਸੀ, ਬੜਾ ਮਾਰੂਫ ਹੋਇਆ ਤੁਹਾਡਾ ਕਲਾਮ, ਉਹ ਸੁਣਾਓ। ਇਸ ਤਰ੍ਹਾਂ ਉਹਨੇ ਨਹਿਰ 'ਚ ਮੇਰੇ ਤੋਹਫੇ ਸਾਰੇ ਸਾਰੇ ਹੀ ਸੁੱਟੇ। ਸੁੱਟੇ, ਜਿਸ ਤਰ੍ਹਾਂ ਪਾਕਿਸਤਾਨ ਨੇ ਸੀ ਰਾਫੀਲ ਤਿਆਰੇ ਸੁੱਟੇ। ਸੁੱਟੇ ਆਏ ਹਾਏ। ਇਸ ਤਰ੍ਹਾਂ ਉਹਨੇ ਨਹਿਰ 'ਚ ਮੇਰੇ ਤੋਹਫੇ ਤੋਹਫ਼ੇ ਸਾਰੇ ਸੁੱਟੇ, ਸੁੱਟੇ। ਜਿਸ ਤਰ੍ਹਾਂ ਪਾਕਿਸਤਾਨ ਨੇ ਸੀ ਰਾਫੀਲ ਤਿਆਰੇ ਸੁੱਟੇ। ਸੁੱਟੇ। ਤੇ ਲਾਲ ਪਰਾਂਦਾ ਸ਼ੀਸ਼ਿਆਂ ਵਾਲਾ ਨਾਲੇ ਕਾਲੀ ਸਾੜੀ। ਵਾਹ 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 ਲਾਲ ਵਾਹ। ਪਰਾਂਦਾ ਸ਼ੀਸ਼ਿਆਂ ਸ਼ੀਸ਼ਿਆਂ ਵਾਲਾ ਵਾਲਾ ਨਾਲੇ ਕਾਲੀ ਸਾੜੀ। ਸਾੜੀ। ਕੰਗਾ ਸ਼ੀਸ਼ਾ ਸੁਰਖੀ ਪਾਊਡਰ ਫੜ ਕੇ ਚਾਰੇ ਸੁੱਟੇ। ਸੁੱਟੇ ਵਾਹ ਵਾਹ। ਕੰਗਾ ਸ਼ੀਸ਼ਾ ਸੁਰਖੀ ਪਾਊਡਰ ਫੜ ਕੇ ਚਾਰੇ ਚਾਰੇ ਸੁੱਟੇ। ਤੇ ਮੋਦੀ ਦਾ ਵੀ ਸਾਰਾ ਗੁੱਸਾ ਮੇਰੇ ਉੱਤੇ ਕੱਢਿਆ। ਆਏ ਹਾਏ। ਮੋਦੀ ਦਾ ਵੀ ਸਾਰਾ ਗੁੱਸਾ ਮੇਰੇ ਮੇਰੇ ਉੱਤੇ ਉੱਤੇ ਕੱਢਿਆ। ਵੀਰਾਂ ਉਹਦਿਆਂ ਡੰਡੇ ਮੈਨੂੰ ਮਾਰ ਕੇ ਨਾਰੇ ਸੁੱਟੇ। ਵਾਹ ਵਾਹ। ਵੀਰਾਂ ਉਹਦਿਆਂ ਡੰਡੇ ਮੈਨੂੰ ਮਾਰ ਕੇ ਨਾਰੇ ਨਾਅਰੇ ਸੁੱਟੇ। ਸੁੱਟੇ। ਤੇ ਪਿਓ ਨਾਲ ਰਲ ਕੇ ਮਾਰੇ ਰੋੜੇ ਉਸ ਚੁਬਾਰੇ ਉੱਤੋਂ। ਆਏ ਹਾਏ। ਪਿਓ ਨਾਲ ਰਲ ਕੇ ਮਾਰੇ ਰੋੜੇ ਉਸ ਚੁਬਾਰੇ ਚੁਬਾਰੇ ਉੱਤੋਂ। ਉੱਤੋਂ। ਮੈਂ ਸਮਝਿਆ ਕਿ ਸੱਜਣਾ ਨੇ ਅੱਜ ਤੋੜ ਕੇ ਤਾਰੇ ਸੁੱਟੇ। ਆਏ ਹਾਏ। ਮੈਂ ਸਮਝਿਆ ਕਿ ਸੱਜਣਾ ਨੇ ਅੱਜ ਅੱਜ ਤੋੜ ਕੇ ਤਾਰੇ ਸੁੱਟੇ। ਵਾਹ। ਤੇ ਖੱਤ ਸਾਡੇ ਵਿਹੜੇ ਆਰਫ ਡਿੱਗੇ ਪਰਦੇ ਵਾਂਗੂ। ਆਹਾ। ਖੱਤ ਸਾਡੇ ਵਿਹੜੇ ਆਰਫ ਡਿੱਗੇ ਪਰਦੇ ਵਾਂਗੂ। ਐਸ ਦਫਾ ਫਿਰ ਆਉਣ ਦੇ ਉਹਨੇ ਲਾ ਕੇ ਲਾਰੇ ਸੁੱਟੇ। ਵਾਹ ਐਸ ਦਫਾ ਫਿਰ ਉਹਨੇ ਆਉਣ ਦੇ ਲਾ ਕੇ ਲਾਰੇ ਸੁੱਟੇ। ਸੁੱਟੇ। ਇਸ ਤਰ੍ਹਾਂ ਉਹਨੇ ਨਹਿਰ 'ਚ ਮੇਰੇ ਤੋਹਫੇ ਸਾਰੇ ਸੁੱਟੇ, ਸੁੱਟੇ। ਜਿਸ ਤਰ੍ਹਾਂ ਪਾਕਿਸਤਾਨ ਨੇ ਸੀ ਰਾਫੀਲ ਤਿਆਰੇ ਸੁੱਟੇ। ਅੱਛਾ, ਉਹ ਸ਼ਾਦ ਸਾਹਿਬ ਇੱਕ ਵਾਰੀ ਤੁਸੀਂ ਜਦੋਂ ਉਹ ਲਾਲ ਮਸੀਤ ਵਾਲਾ ਵਾਕਿਆ ਹੋਇਆ ਸੀ, ਉਸ ਸਾਨਹ ਬਾਰੇ ਵੀ ਤੁਸੀਂ ਬੜੀ ਖੂਬਸੂਰਤ ਪੰਜਾਬੀ ਦੀ ਇੱਕ ਦੁੱਖ ਦੇ ਝੱਖੜ ਨਾ ਗਏ ਡੱਕੇ ਯਤਨ ਬਥੇਰੇ ਕੀਤੇ। ਕੀਤੇ। ਗਮ ਦੇ ਫੌਜੀ ਆ ਕੇ ਵੜ ਗਏ ਦਿਲ ਦੀ ਲਾਲ ਮਸੀਤੇ। ਮਸੀਤੇ। ਜਿੱਥੇ ਪੈਰ ਨਾ ਧਰਦਾ ਸਾਂ ਮੈਂ ਢਿੱਡੋਂ ਹੋ ਕੇ ਰਾਜ਼ੀ। ਆਏ। ਉੱਥੇ ਮੇਰੀ ਪੱਗ ਧਰਾਈ ਆ ਰੁੜ ਪੁੜ ਜਾਣੀਏ ਰੀਤੇ। ਆਏ ਉੱਥੇ ਮੇਰੀ ਪੱਗ ਧਰਾਈ ਆ ਰੁੜ ਪੁੜ ਜਾਣੀਏ ਰੀਤੇ। ਤੇ ਟਾਲੀ ਬੋੜ ਖਜੂਰਾਂ ਥੱਲੇ ਬਹਿ ਕੇ ਨਹਿਰ ਦੇ ਕੰਢੇ। ਵਾਹ। ਜਿਹੜੇ ਦਿੰਦੇ ਰਹੇ ਤਸੱਲੀ ਵੜ ਗਏ ਕਿਹੜੀ ਚੀਤੇ। ਆਏ ਸਾਡੇ ਦਿਲ ਦੇ ਰਾਜ਼ਾਂ ਵਾਲੀ ਗੱਲ ਕਿਸੇ ਕੀ ਬੁਝਣੀ। ਆਏ ਸਾਡੇ ਦਿਲ ਦੇ ਰਾਜ਼ਾਂ ਵਾਲੀ ਗੱਲ ਕਿਸੇ ਕੀ ਬੁਝਣੀ। ਦਿਲ ਦੀ ਧਰਤੀ ਮਾਪਣ ਵਾਲੇ ਲੱਭਦੇ ਸ਼ਾਦ ਨਾ ਫੀਤੇ। ਆਏ। ਦਿਲ ਦੀ ਧਰਤੀ ਮਾਪਣ ਵਾਲੇ ਲੱਭਦੇ। ਲੱਭਦੇ ਸ਼ਾਦ ਨਾ ਫੀਤੇ। ਵਾਹ। ਅੱਛਾ, ਉਹਨਾਂ ਦਿਨਾਂ 'ਚ ਨਾ ਮੇਰਾ ਇੱਕ ਹੋਰ ਬੜਾ ਸ਼ੇਰ ਮਸ਼ਹੂਰ ਹੋਇਆ, ਬਸ ਇੱਕੋ ਹੀ ਸ਼ੇਰ ਮੈਨੂੰ ਯਾਦ ਹੈ ਕਿ ਮੁਸ਼ਰਫ ਦੌਰ ਦੀ ਗੱਲ ਹੈ, ਜਦੋਂ ਉਹ ਸਾਰੇ ਬੌਲ ਵੀ ਮਗਰ ਪੈ ਗਏ ਨਾ, ਆ ਜਾਂ ਸਦਾਰਤ ਰੱਖ ਜਾਂ ਵਰਦੀ। ਅੱਛਾ, ਉਹ ਸ਼ੇਰ ਦੇਖਣਾ ਕਿ ਜਾਂ ਤੇ ਸਾਡੀਆਂ ਜੀਭਾਂ ਉੱਤੇ ਲਾ ਦੇ ਚੁੱਪ ਦਾ ਤਾਲਾ। ਆਏ ਜਾਂ ਤੇ ਸਾਡੀਆਂ ਜੀਭਾਂ ਉੱਤੇ ਲਾ ਦੇ ਚੁੱਪ ਦਾ ਤਾਲਾ, ਜਾਂ ਫਿਰ ਸਾਡੇ ਮਗਰੋਂ ਰੱਬਾ ਲਾ ਦੇ ਵਰਦੀ ਵਾਲਾ। ਆਏ। ਵਾਹ। ਬੜੇ ਲੋਕ ਤੰਗ ਸਨ ਉਦੋਂ। ਬਹੁਤ ਹਾਂਜੀ ਹਾਂਜੀ। ਨਜ਼ਮ ਦਾ ਨਾਂ ਹੈ ਜੀ ਥਾਣੇਦਾਰ। 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 ਨਜ਼ਮ ਤੋਂ ਪਹਿਲਾਂ ਨਾ ਇੱਕ ਕਥਾ ਸੁਣਾਣਾ। ਜੀ। ਕਥਾ ਦੇਖਣਾ ਕਿ ਕੁਝ ਨਹੀਂ ਗਰਮੀ ਸਰਦੀ ਵਿੱਚ, ਵਾਹ। ਜੇ ਹੋਵੇ ਹਮਦਰਦੀ ਵਿੱਚ, ਆਏ ਬੰਦਾ ਟਾਵਾਂ ਟਾਵਾਂ ਏ ਪੁਲਿਸ ਦੀ ਕਾਲੀ ਵਰਦੀ ਵਾਹ ਵਿੱਚ। ਵਾਹ। ਤੇ ਇੱਕ ਨਜ਼ਮ ਥਾਣੇਦਾਰ ਮੈਂ ਲਿਖੀ, ਮੈਂ ਬੜੀ ਪੁਰਾਣੀ ਗੱਲ ਹੈ, ਮੇਰੇ ਖਿਆਲ 5 ਦੀ ਜਾਂ 4 ਦੀ ਗੱਲ ਹੈ, 2004 ਦੀ। ਕਿਲਾ ਕਾਲਰ ਵਾਲੇ SHO ਸਾਹਿਬ ਦੀ ਸਦਾਰਤ ਸੀ ਤੇ ਮੁਸ਼ਾਇਰਾ ਸੀ। ਵਾਹ। ਅੱਛਾ ਜੀ, ਨਜ਼ਮ ਦਾ ਨਾਂ ਹੈ ਜੀ ਥਾਣੇਦਾਰ। ਜੀ। ਤੇਜ਼ ਕਦੋਂ ਆਪਣੀ ਤੇ ਛੁਰੀ ਨੇ ਇਹ ਕਰਦੇ। ਹਾਂ। ਤੇਜ਼ ਕਦੋਂ ਆਪਣੀ ਤੇ ਛੁਰੀ ਨੇ ਇਹ ਕਰਦੇ, ਫਸ ਜਾਵੇ ਜਿਹੜਾ ਭਈਆ ਬੁਰੀ ਨੇ ਇਹ ਕਰਦੇ। ਆਏ ਨਿੱਕੀ ਜਿਹੀ ਚੋਰੀ ਇੱਕ ਮਹੱਲੇ ਵਿੱਚ ਹੋ ਗਈ, ਆ ਕੇ ਤੇ ਮੌਕੇ ਉੱਤੇ ਪੁਲਿਸ ਖਲੋ ਗਈ। ਅੱਛਾ ਧੱਕੋ ਧੱਕੀ ਨਾਲ ਹਮਸਾਇਆਂ ਨਾਲ ਵੜ ਕੇ ਲੈ ਗਿਆ ਥਾਣੇਦਾਰ ਸ਼ਾਇਰ ਇੱਕ ਫੜ ਕੇ। ਅੱਛਾ। ਤੇ ਥਾਣੇ 'ਚ ਲਿਜਾ ਕੇ ਉਸ ਕੀਤੀ ਛਤਰੌਲ ਸੀ, ਹਾਂ। ਮੁੜ ਕੇ ਖਿਲਾਰ ਕੇ ਤੇ ਮਾਰੀ ਇੱਕ ਧੌਲ ਸੀ। ਹਾਂ। ਥਾਣੇਦਾਰ ਕਹਿੰਦਾ ਇਹਨੂੰ ਪੁੱਠਾ ਲਮਕਾ ਦਿਓ, ਅੱਛਾ। ਮੰਨਦਾ ਨਹੀਂ ਚੋਰੀ, ਤੁਸੀਂ ਧੱਕੇ ਨਾਲ ਪਾ ਦਿਓ। ਹਾਂ। ਉਸੇ ਵੇਲੇ ਫੋਨ ਆਇਆ ਘਰੋਂ ਥਾਣੇਦਾਰ ਨੂੰ, ਜਿਵੇਂ ਆਇਆ ਹੈਗਾ ਸੀਗਾ ਪਰੋਂ ਥਾਣੇਦਾਰ ਨੂੰ, ਹਾਂ। ਹੋਵੇ ਜੀ ਮੁਬਾਰਕ ਤੇ ਮਠਾਈ ਲਈ ਆਇਆ ਜੇ, ਘਰ ਇੱਕ ਨਵਾਂ ਮਹਿਮਾਨ ਅੱਜ ਆਇਆ ਏ। ਤੇ ਕਹਿਣ ਲੱਗਾ ਸ਼ਾਇਦ ਤੁਸੀਂ ਖੱਲ ਮੇਰੀ ਲਾ ਦਿਓ, ਪਾ ਦਿਓ ਇਹ ਕਾਕਾ ਵੀ ਇਹ ਮੇਰੇ ਉੱਤੇ ਪਾ ਦਿਓ। ਪਾ ਦਿਓ, ਪਾ ਦਿਓ ਇਹ ਕਾਕਾ ਵੀ ਇਹ ਮੇਰੇ ਉੱਤੇ ਪਾ ਦਿਓ। ਅੱਛਾ, ਉਹ ਨਾ SHO ਸਾਹਿਬ ਪਿੱਛੋਂ ਉੱਠੇ ਤੇ ਜਦੋਂ
ਲੋਕ ਹੱਸ ਰਹੇ ਨੇ, ਤਾੜੀਆਂ ਵੱਜ ਰਹੀਆਂ ਨੇ, ਕਲੈਪਿੰਗ ਹੋ ਰਹੀ ਹੈ, ਕਿਉਂਕਿ ਇੱਕ ਪੁਲਿਸ ਦਾ ਤੇ ਆਵਾਮ ਦਾ ਇੱਕ ਸ਼ੁਰੂ ਤੋਂ ਦਾਵਤ ਜਿਹੜੀ ਚੱਲਦੀ ਆ ਰਹੀ ਹੈ। ਉਹ ਪੁਲਿਸ ਦੇ ਖਿਲਾਫ ਬੋਲੀਏ ਤੇ ਲੋਕ ਖੁਸ਼ ਹੁੰਦੇ ਖੁਸ਼ ਹੋ ਰਹੇ। ਸਾਰੀ ਉਮਰ ਸੁਲਤਾਨ ਰਾਏ ਦੀ ਇੱਜ਼ਤ ਤਾਂ ਹੀ ਕਰਦੇ ਰਹੇ ਨੇ ਜੀ 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 ਕਿ ਉਹਨੇ ਪੁਲਿਸ ਨੂੰ ਕੁੱਟਿਆ। ਪੁਲਿਸ ਨੂੰ ਕੁੱਟਦਾ ਸੀ ਬਿਲਕੁਲ ਜੀ ਤੇ ਮਹਿਬੂਬ ਤਰੀਨ ਅਦਾਕਾਰ ਸੀ। ਅੱਛਾ, ਉਹ ਨਾ ਐਸਐਚਓ ਸਾਹਿਬ ਪਿੱਛੋਂ ਉੱਠੇ ਨੇ ਤੇ ਆਵਾਮ ਖਾਮੋਸ਼ ਹੋ ਗਈ। ਉਹ ਇੰਜ ਲੱਗਦਾ ਸੀ ਕਿ ਜਿਵੇਂ ਇਹਨੂੰ ਵੀ ਫੜਨ ਲੱਗੇ ਨੇ। ਅੱਛਾ, ਨਹੀਂ, ਉਹਨਾਂ ਨੇ 500 ਰੁਪਇਆ ਕੱਢਿਆ, ਮੈਨੂੰ ਪੇਸ਼ ਕੀਤਾ, ਕਹਿਣ ਲੱਗੇ ਬਸ ਬਾਈ ਹੁਣ ਨਹੀਂ। ਵਾਹ ਵਾਹ ਵਾਹ, ਬਹੁਤ ਆਲਾ, ਬਹੁਤ। ਇੱਕ ਦਫਾ ਸਾਡੇ ਨਾ ਇਮਰਾਨ ਆਜ਼ਮ ਰਜ਼ਾ ਸਾਹਿਬ ਨੇ, ਗੁਜਰਾਂ ਵਾਲੇ ਬੜੇ ਅੱਛੇ ਦੋਸਤ ਨੇ ਸਾਡੇ, ਸੁਪਰੀਡੈਂਟ ਪੁਲਿਸ, ਉਹਨਾਂ ਨੇ ਮੁਸ਼ਾਇਰਾ ਕਰਾਇਆ ਪੰਜਾਬ ਪੁਲਿਸ। ਉਹ ਤਾਰਕ ਅਬਾਸ ਕੁਰੈਸ਼ੀ ਸਾਹਿਬ ਸਨ। ਹਾਂਜੀ ਹਾਂਜੀ, ਅੱਲਾ ਉਹਨਾਂ ਨੂੰ ਸ਼ੇਰ ਦੇਵੇ ਜੇ ਜਿਉਂਦੇ ਨੇ। ਤੇ ਬੜੇ ਅੱਛੇ, ਬਰੀਕ ਆਦਮੀ ਨੇ, ਨਫੀਸ ਆਦਮੀ, ਲਤੀਫ ਬਈ ਕੀ ਬਾਤ, ਅਦਬ ਪਰਵਰ ਬੰਦੇ, ਕੀ ਕਹਿਣੇ। ਅੱਛਾ, ਉੱਥੇ ਨਾ ਜਿਹੜੇ ਵੱਡੇ ਸ਼ਾਇਰ ਸਨ ਨਾ, ਉਹ ਕੁਝ ਲੇਟ ਸਨ ਜੀ, ਕਿ 10 ਮਿੰਟ ਲੇਟ ਸੀ, ਕੋਈ 15 ਮਿੰਟ ਲੇਟ ਸੀ। ਵਸੀ ਸ਼ਾਹ ਵੀ ਉਹ 'ਚ ਮੌਜੂਦ ਸੀ ਤੇ ਜ਼ਾਹਦ ਫਖਰੀ ਸਾਹਿਬ ਵੀ ਸਨ, ਸਲਮਾਨ ਗੁਲਾਨੀ ਸਾਹਿਬ ਵੀ ਸਨ। ਮੈਨੂੰ ਨਾ ਪਹਿਲੇ ਸੁਣਿਆ, ਮੈਂ 2-3 ਨਜ਼ਮਾਂ ਸੁਣਾ ਕੇ ਨਾ ਆਪਣਾ ਪੂਰਾ ਕੀਤਾ, ਹਾਲ ਨੂੰ ਝੰਜੋੜਿਆ, ਘੁੱਟਿਆ। ਮੈਂ ਪਿੱਛੇ ਆ ਮਾਸ਼ਾਅੱਲਾ, ਪੂਰੀ ਰੌਣਕ ਲਾਤੀ, ਪੂਰੀ ਰੌਣਕ ਲਾਤੀ। ਮੈਂ ਆ ਕੇ ਬਹਿ ਗਿਆ, ਉਹਨਾਂ 3-4 ਸ਼ਾਇਰ ਪੜ੍ਹਾਏ ਤੇ ਹਾਲ ਖਾਮੋਸ਼ ਹੋ ਗਿਆ। ਉਹਨਾਂ ਕਿਹਾ ਜੀ ਫਿਰ ਅਸੀਂ ਆਰਫ ਸ਼ਾਦ ਨੂੰ ਪੜ੍ਹਾਵਾਂਗੇ। ਵਾਹ, ਲੋ ਜੀ, ਮੈਂ ਉੱਥੇ ਦੂਜੀ ਵਾਰ ਫੇਰ ਪੜ੍ਹਿਆ ਤੇ ਮੇਰੇ ਲਈ ਆਜ਼ਾਦ ਹੈ। ਵਾਹ। ਤੇ ਮੈਂ ਦੂਜੀ ਵਾਰ ਪੜ੍ਹਿਆ, ਫਿਰ ਮੈਂ 2-3 ਨਜ਼ਮਾਂ ਪੜ੍ਹ ਕੇ ਪਿੱਛੇ ਬਹਿ ਗਿਆ। ਫਿਰ ਉਹਨਾਂ 3-4 ਸ਼ਾਇਰ ਪੜ੍ਹਾਏ ਤੇ ਨਹੀਂ ਬਾਈ ਕੋਈ ਗੱਲ ਨਹੀਂ ਬਣਦੀ ਪਈ। ਉਹਨਾਂ ਫਿਰ ਮੈਨੂੰ ਪੜ੍ਹਾਇਆ। ਵਾਹ ਵਾਹ। ਜਦੋਂ ਮੈਂ ਤੀਜੀ ਵਾਰ ਗਿਆ ਨਾ ਜੀ, ਇਹ ਨਜ਼ਮ ਮੇਰੇ ਕੋਲ ਜਿਹੜੀ ਨਾ ਹਲੇ ਮੈਂ ਪੈਂਡਿੰਗ ਰੱਖੀ ਸੀ। ਮੈਂ ਕਿਹਾ ਯਾਰ ਪੁਲਿਸ ਵਾਲੇ ਨੇ ਘਰੇ ਕਿਤੇ ਛਤਰੌਲ ਹੀ ਨਾ ਕਰ ਦੇਣ। ਤਾਂ ਮੈਂ ਫਿਰ ਤੁਸੀਂ ਉੱਥੇ ਵੀ ਸੁਣਾਤੀ ਥਾਣੇਦਾਰ ਕੇ। ਬਲਕਿ ਮੇਰੇ ਇੱਕ ਦੋਸਤ ਦਾ ਸ਼ੇਰ ਹੈ ਬੜਾ ਕਮਾਲ ਦਾ, ਕਿ ਢੇਰ ਨਜ਼ਾਰੇ ਅੱਖ ਲੈਂਦੀ ਏ, ਹੋ ਕੇ ਜੱਗ ਤੋਂ ਵੱਖ ਲੈਂਦੀ ਏ, ਮੇਰੇ ਦੇਸ਼ ਦੀ ਪੁਲਿਸ ਚੰਗੀ ਜਿੰਨੇ ਦੇ ਉਹ ਰੱਖ ਲੈਂਦੀ ਏ। ਫਿਰ ਜਨਾਬ ਉੱਥੇ ਪੁਲਿਸ ਹੀ ਪੁਲਿਸ ਹੱਸੀ ਏ। ਫਿਰ ਜਦੋਂ ਮੈਂ ਨਜ਼ਮ ਸੁਣਾਈ ਏ, ਫਿਰ ਸਾਰੇ ਇੱਕ ਦੂਜੇ ਵਾਲ ਵੇਖਣ ਹੋਏ, ਇਹ ਕੀ ਬਣ ਗਿਆ, ਇਹ ਕੀ ਬਣ ਗਿਆ। ਤਿੰਨ ਦਫਾ ਮੈਂ ਬੜੇ ਬੜੇ ਸੁਖਨ ਫਹਿਮ ਹੁੰਦੇ ਨੇ, ਖੁਸ਼ ਹੁੰਦੇ ਨੇ। ਮੈਂ ਉਹ ਮੁਸ਼ਾਇਰਾ, ਇੱਕ ਮੁਸ਼ਾਇਰਾ ਮੈਂ 3 ਦਫਾ ਪੜਿਆ, ਮੇਰੇ ਲਈ ਆਜ਼ਾਦ। ਵਾਹ। ਅੱਛਾ, ਮੇਰੇ ਨਾਲ ਇੱਕ ਨਾ ਇਸ ਤਰ੍ਹਾਂ ਨਾ ਇਹ ਅੱਗੇ ਵੀ ਹੋਇਆ, ਮੈਂ ਗੁੱਜਰ ਖਾਂ ਮੁਸ਼ਾਇਰਾ ਪੜ੍ਹਨ ਚਲਾ ਗਿਆ। ਮੈਨੂੰ ਉਹਨਾਂ ਨੇ ਨਾ ਦੂਰੋਂ ਆਇਆ ਸਾਂ, ਕਾਮੋ ਕੀ ਤੋਂ ਗੁੱਜਰ ਖਾਂ ਜੀ, ਤੇ ਉਹਨਾਂ ਨੇ ਪ੍ਰਾਹੁਣਾ ਸਮਝ ਕੇ ਨਾ ਸਟੇਜ ਤੇ ਬਿਠਾਤਾ। ਲੇਕਿਨ ਮੇਰੇ ਨਾਲ ਉਹਨਾਂ ਜ਼ਿਆਦਤੀ ਇਹ ਕੀਤੀ ਕਿ ਜੇ ਅਗਰ ਤੁਸੀਂ ਬਿਠਾ ਹੀ ਦਿੱਤਾ ਹੈ ਤੇ ਮੈਨੂੰ ਕਮ ਸੇ ਕਮ ਮੇਰੇ ਉਸ ਲੈਵਲ ਤੇ ਪੜ੍ਹਾ ਦਿਓ। ਚਲੋ ਮੈਂ ਹੌਲਾ ਪੜਾਂ, ਮੈਂ ਚੰਗਾ ਪੜਾਂ ਜਾਂ ਜੋ ਵੀ ਪੜਾਂ, ਉਹ ਤੇ ਮੇਰੀ ਆਪਣੀ ਦਾਦ ਹੈ ਨਾ ਜੀ। ਤੁਸੀਂ ਮੈਨੂੰ ਪੜਾਓ ਤੇ ਉਸ ਲੈਵਲ ਮੁਰਾਤਬ ਤੇ ਰੱਖੋ। ਆਹੀ ਸਰ, ਹੁਣ ਤੁਸੀਂ ਇੱਥੇ ਬਿਠਾ ਦਿੱਤਾ ਤੇ ਮੁਰਾਤਬ ਤੇ ਤੁਸੀਂ ਖਿਆਲ ਰੱਖੋ ਨਾ। ਉਹਨਾਂ ਨੇ ਮੈਨੂੰ ਸਟੇਜ ਤੇ ਬਿਠਾਤਾ, ਥੱਲੇ ਉਹ 2-3 ਸ਼ਾਇਰ ਪੜਾਏ ਤੇ ਬਾਅਦ ਚ ਉਹਨਾਂ ਮੈਨੂੰ ਪੜਾਤਾ। ਕੋਈ ਗੱਲ ਨਹੀਂ। ਗੋਦੜੀਆਂ ਵਾਰਿਸ ਸ਼ਾਹ ਨੇ ਆਖਿਆ ਸੀ ਨਾ, ਕਿਤੇ ਵਾਰਿਸ ਸ਼ਾਹ ਨਾਲ ਗੋਦੜੀ ਫੋਲ ਵੇਖੀ, ਮਤਲਬ ਗੋਦੜੀ ਦੇ ਵਿੱਚ ਲਾਲ ਹੋਵੇ। ਤੇ ਮੈਂ ਜਨਾਬ ਗਿਆ ਸਟੇਜ ਤੇ, 2 ਨਜ਼ਮਾਂ ਸੁਣਾਈਆਂ ਨੇ। ਉਹ ਪ੍ਰੋਗਰਾਮ ਸਾਰਾ ਹੀ ਤੈਸ ਤੋਂ ਨੈਸ ਉਹਨਾਂ ਦਾ ਮੈਂ ਵਲੇਟ ਕੇ ਇੱਕ ਪਾਸੇ ਰੱਖ ਦਿੱਤਾ, ਸਟੇਰਿੰਗ ਹੀ ਉਹਨਾਂ ਦਾ ਸਾਰਾ ਮੋੜ ਦਿੱਤਾ। ਆ ਕੇ ਮੈਂ ਬਹਿ ਗਿਆ। ਉਹਨਾਂ ਫਿਰ 2-3 ਸ਼ਾਇਰ ਪੜ੍ਹਾ ਕੇ ਫਿਰ ਮੈਨੂੰ ਪੜ੍ਹਾਇਆ। ਵਾਹ। ਫਿਰ 2-3 ਸ਼ਾਇਰ ਪੜ੍ਹਾ ਕੇ ਫਿਰ ਮੈਨੂੰ ਪੜ੍ਹਾਇਆ। ਮਾਸ਼ਾਅੱਲਾ। ਫਿਰ ਸਾਹਬੇ ਸਦੋ ਤੋਂ ਪਹਿਲਾਂ ਫਿਰ ਉਹਨਾਂ ਮੈਨੂੰ ਪੜ੍ਹਾਇਆ। ਵਾਹ। 4 ਵਾਰ ਉਹਨਾਂ ਮੈਨੂੰ ਪੜ੍ਹਾਇਆ। ਆਪਣਾ ਵਿੱਚ ਸਾਰਾ ਕੋਈ ਹੁਨਰ ਫਨ ਹੋਵੇ ਤੇ ਉਹ ਆਪਣਾ ਮੁੱਲ ਪਵਾ ਲੈਂਦਾ, ਸ਼ੇਰ ਦਾਦ ਲੈਂਦਾ। ਆ ਮਾਸ਼ਾਅੱਲਾ, ਸ਼ੇਰ ਦਾਦ ਲੈਂਦਾ। ਕੀ ਬਾਤ। ਹੋਰ ਕੋਈ ਸ਼ਾਇਦ ਦਾਦ ਨਹੀਂ ਲੈਂਦਾ, ਕੀ ਬਾਤ। ਸ਼ੇਰ ਦਾਦ ਲੈਂਦਾ। ਤਾਂ ਬਹੁਤ ਸਾਰੇ ਇਸ ਨਾਲ ਵਾਕਿਆਤ। ਮੈਂ ਤੇ ਪਾਕਪਤਨ ਮੁਸ਼ਾਇਰੇ 'ਚ ਸਾਂ ਇੱਕ ਦਫਾ ਜੀ, ਬੜਾ ਵੱਡਾ ਮੁਸ਼ਾਇਰਾ, ਹਜ਼ਾਰਾਂ ਦੀ ਗੈਦਰਿੰਗ। ਮੇਰੇ ਨਾਲ ਮੁਸ਼ਤਾਕ ਆਲਮ ਗੋਗਾ ਸੀ, ਅੱਲਾ ਬਖਸ਼ੇ, ਮੰਡੀ ਟਾਵਾ ਸਿੰਘ ਵਾਲਾ। ਠੀਕ ਹੈ ਜੀ। ਅਸੀਂ ਮੁਸ਼ਾਇਰਾ ਸੁਣਨੇ ਹੁੰਦੇ ਸਾਂ ਹਾਲ 'ਚ ਬਹਿ ਕੇ, ਪਬਲਿਕ 'ਚ ਬਹਿ ਕੇ, ਕਿ ਪਬਲਿਕ ਦੇ ਰਿਮਾਰਕਸ ਕੀ ਨੇ। ਪੜ੍ਹਨਾ ਤੇ ਜਦੋਂ ਹੈ ਉਦੋਂ ਹੀ ਹੈ ਨਾ, ਪਬਲਿਕ ਦੇ ਰਿਮਾਰਕ ਸੁਣੀ ਦੇ ਨੇ। ਅੱਛਾ ਜੀ, 5-6 ਸ਼ਾਇਰ ਪੜ੍ਹੇ ਨੇ ਤੇ ਪਿੱਛੋਂ ਆਵਾਜ਼ ਆ ਗਈ, ਗੋ ਗਾ ਗੋ ਗਾ ਗੋ ਗਾ। ਅਸੀਂ ਹੁਣ ਵਿੱਚ ਬੈਠੇ ਆ ਤੇ ਕੰਪੇਅਰ ਆਇਆ, ਉਹਨੇ ਕਿਹਾ ਜੀ ਗੋਗਾ ਆਪਣੇ ਵਕਤ ਤੇ ਆਏਗਾ, ਉਦੋਂ ਪੜ੍ਹੇਗਾ। 3-4 ਸ਼ਾਇਰ ਉਹਨੇ ਪੜ੍ਹਾਏ ਨੇ। ਫਿਰ ਉਹ ਆਮ ਨੇ ਰੌਲਾ ਪਾਤਾ, ਗੋ ਗਾ ਗੋ ਗਾ। ਗੋਗਾ ਅੱਛਾ ਸ਼ਾਇਰ ਸੀ, ਮਜ਼ਾਕ ਆ, ਬਹੁਤ ਅੱਛਾ ਸ਼ਾਇਰ ਸੀ। ਤਾਂ ਉਹ ਜਦੋਂ ਕੰਪੇਅਰ ਨੇ ਦੂਜੀ ਨਾਲ ਕਿਹਾ ਨਾ ਜੀ ਗੋਗਾ ਆਪਣੇ ਟਾਈਮ ਨਾਲ ਆਏਗਾ, ਹੌਸਲਾ ਰੱਖੋ। ਉਹ ਸਾਡੇ ਕੁਰਸੀ ਤੋਂ, ਪਿਛਲੀ ਕੁਰਸੀ ਤੋਂ ਇੱਕ ਬੰਦਾ ਬੋਲਿਆ, ਕਹਿਣ ਲੱਗਾ ਗੋਗਾ ਹੈ ਕਿ ਬਿਜਲੀ ਦਾ ਬਿੱਲ ਹੈ। ਕਿ ਟਾਈਮ ਨਾਲ ਆਏਗਾ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਚੀਜ਼ਾਂ ਹਯਾਤੀ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਐਕਸਪੀਰੀਅੰਸ ਕਰਦੇ ਹੋ। ਦੇਖੋ ਨਾ ਸਰ, ਅਗਰ ਉਹਨੇ ਵੀ ਕਿਹਾ ਨਾ ਕਿ ਗੋਗਾ ਕਿ ਬਿਜਲੀ ਦਾ ਬਿੱਲ ਹੈ, ਯਾਨੀ ਤੁਸੀਂ ਦੇਖੋ ਨਾ ਕਿ ਕਿੰਨਾ ਉਹਦੇ ਨਾਲ ਉਹਦੀ ਮੁਹੱਬਤ ਸੁਣਨ ਵਾਲੇ ਦੀ, ਸਾਮਈਨ ਦੀ ਮੁਹੱਬਤ ਦਾ ਇੱਕ ਇਜ਼ਹਾਰ ਹੈ। ਬਿਲਕੁਲ। ਕਿ ਇੰਨੀ ਦੇਰ ਯਾਰ ਲਾਣ ਦੇ ਕਿਉਂ, ਦੇਖੋ ਨਾ।
ਤੇ ਇਹ ਵਿੱਚ ਡਿਮਾਂਡ ਕਰਕੇ ਕਿਸੇ ਨੂੰ ਬੁਲਾਣਾ, ਮੰਗਾ ਕੇ ਸੁਣਨਾ, ਬਾਰ-ਬਾਰ ਸੁਣਨਾ, ਇੱਕ ਮਹਿਫਿਲ 'ਚ 2-2 3-3 ਵਾਰੀ ਜੀ 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 ਕਹਿਣਾ ਕਿ ਜੀ ਫੇਰ ਸੁਣਾਓ ਆਰਫ ਸਾਹਿਬ ਨੂੰ। ਇਹ ਅੱਲਾਹ ਪਾਕ ਦਾ ਖਾਸ ਕਰਮ, ਖਾਸ ਕਰਮ, ਉਹਦੀ ਅਨਾਇਤ ਹੈ ਜੀ, ਉਹਦਾ ਕਰਮ ਹੈ, ਉਹਦਾ ਫਜ਼ਲ ਹੈ। ਉਹਦੇ ਫਜ਼ਲ ਤੋਂ ਬਗੈਰ ਕੁਝ ਨਹੀਂ ਹੈ ਜੀ। ਇੱਕ ਦਫਾ ਦੀ ਗੱਲ ਹੈ ਕਿ ਸਾਡੇ ਇੱਕ ਸ਼ਾਇਰ ਸਨ ਬੜੇ ਅੱਛੇ, ਜਾਵੇਦ ਰਸੂਲ ਨਗਰੀ ਸਾਹਿਬ। ਹਾਂਜੀ, ਉਹਨਾਂ ਦੀ ਗਜ਼ਲ ਬੜੀ ਮਸ਼ਹੂਰ ਹੈ ਕਿ ਖਬਰੇ ਉਹ ਕੀ ਕਹਿ ਜਾਂਦੇ ਨੇ, ਪਿੱਟ ਸਿਆਪੇ ਪੈ ਜਾਂਦੇ ਨੇ। ਖਬਰੇ ਉਹ ਕੀ ਕਹਿ ਜਾਂਦੇ ਨੇ, ਪਿੱਟ ਸਿਆਪੇ ਪੈ ਜਾਂਦੇ ਨੇ। ਕਿੰਨੇ ਬੰਦੇ ਗੱਡੀ ਚੜ੍ਹ ਕੇ ਫਿਰ ਵੀ ਗੱਡੀਆਂ ਰਹਿ ਜਾਂਦੇ ਨੇ। ਕਿੰਨੇ ਬੰਦੇ ਗੱਡੀ ਚੜ੍ਹ ਕੇ ਫਿਰ ਵੀ ਗੱਡੀਆਂ ਰਹਿ ਜਾਂਦੇ ਨੇ। ਬਾਕੀ ਬੇਗਮ ਲਾ ਦਿੰਦੀ ਏ, ਵਾਲ ਜੋ ਸਿਰ ਤੇ ਰਹਿ ਜਾਂਦੇ ਨੇ। ਤੇ ਜੁੱਤੀ ਭਾਈਆ ਅੱਗੇ ਰੱਖੀ, ਪਿੱਛੋਂ ਜੁੱਤੀ ਲੈ ਜਾਂਦੇ ਨੇ। ਬੜਾ ਪਿਆਰਾ ਸ਼ਾਇਰ ਸੀ ਉਹਦੇ ਕਲਾਮ ਹੋਰ ਬੜਾ ਮਸ਼ਹੂਰ ਹੋਇਆ। ਬੁਝਦੇ ਦੀਵੇ ਬਲਦੇ ਵੇਖੇ, ਚੜ੍ਹਦੇ ਸੂਰਜ ਢਲਦੇ ਵੇਖੇ, ਬੁੱਲੇ ਸ਼ਾਹ ਦੇ ਖਾਤੇ ਪਾਇਆ। ਲੇਕਿਨ ਇਹ ਜਾਵੇਦ ਰਸੂਲ ਨਗਰੀ ਸਾਹਿਬ ਦਾ ਸ਼ੇਰ ਹੈ। ਅੱਛਾ, ਅਸੀਂ ਇੱਕ ਨਾ ਗੱਡੀ 'ਚ ਸਫ਼ਰ ਕਰ ਰਹੇ ਸਾਂ, ਮੁਸ਼ਾਇਰੇ ਤੇ ਜਾ ਰਹੇ ਹਾਂ। ਜਾਵੇਦ ਸਾਹਿਬ ਦਾ ਜਿਸਮ ਭਾਰਾ ਸੀ ਥੋੜਾ ਜਿਹਾ, ਤੇ ਉਹ ਅੱਗੇ ਬੈਠੇ ਨੇ ਜੀ ਫਰੰਟ ਤੇ। ਉਹਨਾਂ ਆਪਣਾ ਇੱਕ ਸ਼ੇਰ ਸੁਣਾਇਆ ਤੇ ਮੈਂ ਪਿਛਲੀ ਸੀਟ ਤੋਂ ਕੋਇਆ, ਮੈਂ ਕਿਹਾ ਜਾਵੇਦ ਸਾਹਿਬ ਇਹਨੂੰ ਇੰਜ ਕਰ ਲਓ, ਠੀਕ ਹੋ ਜਾਏਗਾ। ਮੇਰੇ ਨਾਲ ਇੱਕ ਹੋਰ ਸ਼ਾਇਰ ਸੀ, ਉਹਨੇ ਵੀ ਕਿਹਾ ਨਹੀਂ ਨਹੀਂ ਜਾਵੇਦ ਭਾਈ ਤੁਸੀਂ ਇਹਨੂੰ ਇੰਜ ਕਰ ਲਓ, ਹੋਰ ਵਧੀਆ ਹੋ ਜਾਏਗਾ। ਅੱਛਾ, ਤੀਸਰਾ ਬੰਦਾ ਵੀ ਪਿੱਛੇ ਬੈਠਾ ਸੀ, ਉਹ ਕਹਿਣ ਲੱਗਾ ਨਹੀਂ ਜਾਵੇਦ ਭਾਈ ਤੁਸੀਂ ਇੰਜ ਕਰ ਲਓ ਤੇ ਫਿਰ ਵਧੀਆ ਹੋ ਜਾਏਗਾ। ਅੱਛਾ, ਜਿਹੜਾ ਡਰਾਈਵਰ ਸੀ ਉਹ ਵੀ ਸ਼ਾਇਰ ਸੀ। ਅੱਛਾ, ਉਹ ਕਹਿਣ ਲੱਗਾ ਜੀ ਨਹੀਂ ਜਾਵੇਦ ਭਾਈ ਤੁਸੀਂ ਇਹਨਾਂ ਤਿੰਨਾਂ ਨੂੰ ਛੱਡੋ ਤੇ ਇਹ ਮਿਸਰਾ ਇੰਜ ਕਰ ਲਓ, ਠੀਕ ਹੋ ਜਾਏਗਾ। ਤੇ ਜਾਵੇਦ ਸਾਹਿਬ ਬੜੇ ਨਫੀਸ ਆਦਮੀ ਸਨ, ਕਹਿਣ ਲੱਗੇ ਯਾਰ ਗੱਲ ਸੁਣੋ, ਮੈਨੂੰ ਭਾਵੇਂ ਇੱਥੇ ਹੀ ਲਾ ਦਿਓ, ਮੈਂ ਮਿਸਰਾ ਨਹੀਂ ਜੇ ਬਦਲਣਾ। ਵਾਹ 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 ਵਾਹ, ਉਹ ਮੇਰੀ ਤਕਲੀਫ ਹੈ, ਮੈਨੂੰ ਜਿਵੇਂ ਪਸੰਦ ਹੈ ਬੱਲੇ ਗਲਿਆ। ਵਾਹ ਵਾਹ ਵਾਹ, ਉਹਨਾਂ ਕਹੇ ਜੀ ਮੈਨੂੰ ਭਾਵੇਂ ਇੱਥੇ ਲਾ ਦਿਓ, ਤੁਹਾਡੀ ਮਿਹਰਬਾਨੀ, ਮੈਂ ਮਿਸਰਾ ਨਹੀਂ ਜੇ ਬਦਲਣਾ। ਅੱਲਾਹੁ ਅਕਬਰ। ਸਾਡੇ ਇੱਕ ਦੋਸਤ ਨੇ ਬੜੇ ਅੱਛੇ, ਅਲੀਪੁਰ ਚੱਠੇ ਤੋਂ। ਅੱਛਾ, ਇੰਟਰਵਿਊ ਕਿਸੇ ਲਈ ਚੱਲਾਂਗਾ, ਮੈਂ ਤੁਹਾਡੇ ਨਾਲ ਚੱਲਾਂਗਾ ਇਨਸ਼ਾਅੱਲਾ। ਜ਼ਿੰਦਾਬਾਦ। ਤੇ ਉਹਨਾਂ ਦਾ ਨਾਮ ਹੈ ਸੈਯਦ ਗੁਲਜ਼ਾਰ ਸ਼ਾਹ ਬੁਖਾਰੀ। ਉਹ ਬਾਬਾ ਜੀ ਜਿਹੜੇ ਜਿਨ੍ਹਾਂ ਦਾ ਬਾਬਾ ਗ੍ਰੇਟ ਨਾਂ ਤੋਂ ਚੈਨਲ, ਬਹੁਤ ਸਾਰੇ ਲੋਕਾਂ ਨੇ ਉਹ ਤੋਂ ਪੈਸੇ ਕਮਾਏ ਨੇ, ਜਿਹੜੇ ਬਰਾਦਰੀਆਂ ਤੇ ਨਜ਼ਮਾਂ ਵੀ ਪੜ੍ਹਦੇ ਨੇ। ਅੱਛਾ, ਠੀਕ ਹੈ ਨਾ ਜੀ। ਜਿਵੇਂ ਚੰਗੜ ਕੋਈ ਚੰਗਾ ਨਹੀਂ ਹੋ ਸਕਦਾ ਹੁੰਦਾ ਹੈ, ਜੇ ਘੁਮਿਆਰ ਸਿਆਣਾ ਵੀ ਨਹੀਂ। ਬੜੇ ਅੱਛੇ ਸ਼ਾਇਰ ਨੇ, 4 ਕਿਤਾਬਾਂ ਚਾਰੇ ਮਜ਼ਾ ਦੀਆਂ। ਵਾਹ। ਨੂੰਹ ਸੱਸ ਦੀ ਲੜਾਈ ਉਹਨਾਂ ਦੀ ਬੜੀ ਮਸ਼ਹੂਰ ਹੈ। ਅਨਵਰ ਮਸੂਦ ਨੇ ਆਪ ਕਿਹਾ ਸੀ ਕਿ ਨਹੀਂ ਯਾਰ ਤੇਰੇ ਵਾਲੀ ਮੇਰੇ ਨਾਲੋਂ ਚੰਗੀ ਹੈ। ਵਾਹ। ਇਹ ਆਜ਼ਾਦ ਹੁੰਦਾ ਜੀ, ਹਾਲਾਂਕਿ ਚੰਗੀ ਤੇ ਅਨਵਰ ਮਸੂਦ ਸਾਹਿਬ ਦੀ ਸੀ, ਲੇਕਿਨ ਉਹ ਵੱਡੇ ਲੋਕ ਨੇ, ਵੱਡੀਆਂ ਗੱਲਾਂ ਫਿਰ ਕਰਦੇ ਰਹਿੰਦੇ। ਲਓ ਜੀ ਪਿਆਰਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਜਨਾਬ ਆਰਫ ਸ਼ਾਦ ਹੋਰਾਂ ਦੀਆਂ ਬੜੀਆਂ ਹੀ ਖੂਬਸੂਰਤ ਗੱਲਾਂ ਬਾਤਾਂ ਵੀ ਸੁਣੀਆਂ। ਉਹਨਾਂ ਆਪਣੀ ਜ਼ਿੰਦਗੀ ਦੇ ਬੜੇ ਹੁਸੈਨ ਖੁਸ਼ਗਵਾਰ ਵਾਕਿਆਤ ਵੀ ਸੁਣਾਏ ਤੇ ਆਪਣੀ ਬੜੀ ਪਿਆਰੀ ਮਨ ਠਾਰ ਸ਼ਾਇਰੀ ਦੇ ਸ਼ੱਕਰ ਪਾਰੇ ਵੀ ਤਕਸੀਮ ਕੀਤੇ। ਸਾਹਿਬੋ, ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਹੀਰ ਵਾਸਤੇ ਲਿਖਿਆ ਸੀ ਤੇ ਮੈਂ ਇਹਨਾਂ ਦੇ ਵਾਸਤੇ ਇਹ ਮਿਸਰਾ ਆਖਦਿਆਂ ਹੋਇਆਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਸੈਯਦ ਵਾਰਿਸ ਸ਼ਾਹ ਲਿਖਿਆ ਸੀ ਭਈ ਉਹਦੇ ਹੋਂਠ ਨਿਬਾਤ ਤੇ ਸ਼ੱਕਰ ਭਾਰੇ, ਬਈ ਵਾਹ, ਗੱਲਾਂ ਵਿੱਚ ਸਵਾਦ ਮੁਖਾਣਿਆਂ ਦਾ। ਵਾਹ ਵਾਹ, ਤੇ ਸੱਚੀ ਗੱਲ ਹੈ, ਇਹਨਾਂ ਨੂੰ ਮਿਲ ਕੇ ਮੈਨੂੰ ਪੀਰ ਵਾਰਿਸ ਸ਼ਾਹ ਦਾ ਉਹੀ ਮਿਸਰਾ ਯਾਦ ਆ ਗਿਆ। ਬਹੁਤ ਸ਼ੁਕਰੀਆ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇ। ਅੱਲਾ ਹਾਫਿਜ਼। ओ चल मेले नू चली, रौनक हो जाऊं